ਧਰਮ ਦੀ ਆੜ ਦੇ ਵਿੱਚ ਵਿਗਿਆਨ ਦਾ ਵਿਰੋਧ ਹੁੰਦਾ ਪੰਜਾਬ ਦੇ ਵਿੱਚ ਤੁਹਾਡੇ ਹਿਸਾਬ ਦੇ ਨਾਲ? ਉਹ ਹਵਾ ਵਿਰੋਧਤਾ ਦੀ ਜਿਹੜੀ ਹੈ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਮਤਲਬ ਉਸ ਵਿਗਿਆਨਕ ਵਿਚਾਰਧਾਰਾ ਕਾਰਨ ਜੀ। ਬੰਦ ਹੋ ਰਹੀਆਂ ਨੇ, ਉਹ ਫਿਰ ਰੌਲਾ ਪਾਉਂਦੇ। ਉਹ ਜਿਹੜੀਆਂ ਦੁਕਾਨਦਾਰੀਆਂ ਬੰਦ ਹੋ ਰਹੀਆਂ, ਉਹ ਜਿਹੜਾ ਵਰਗ ਹੈ ਉਹ ਕਿਹੜਾ ਵਰਗ ਹੈ ਜੀ? ਫਿਰ ਵਰਗ ਉਹ ਸਾਰੇ ਧਰਮਾਂ 'ਚ ਹੀ ਹੈ ਜੀ। ਉਹ ਹਿੰਦੂਆਂ 'ਚ ਵੀ ਬੈਠਾ ਹੈ, ਉਹ ਜਿਹਨੂੰ ਆਪਾਂ ਸਿੱਖ ਧਰਮ ਦੇ ਵਿੱਚੋਂ ਵੀ ਬੈਠੇ ਨੇ ਜੀ। ਤੇ ਹਿੰਦੂਆਂ 'ਚ ਵੀ ਹੈਗੇ ਨੇ। ਜਦੋਂ ਤੁਸੀਂ ਜਾਗਰੂਕਤਾ ਫੈਲਾਉਣ ਜਾਂਦੇ ਆ 295 ਇਕੱਲੀ ਇਹੀ ਧਾਰਾ ਦਾ ਫੇਸ ਹੁੰਦਾ ਤੁਹਾਨੂੰ ਕਿ ਕੋਈ ਹੋਰ ਪਾਸੇ ਫਸਾਇਆ ਜਾਂਦਾ? ਜੋ ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ ਜਾਂ ਸਾਡੇ ਭਗਤਾਂ ਨੇ ਲਿਖਿਆ ਸ਼ੁਰੂਆਤ ਦੇ ਵਿੱਚ, ਅਸਲ 'ਚ ਉਹ ਵਿਗਿਆਨਕ ਹੀ ਲਿਖਿਆ ਉਹਨਾਂ ਨੇ ਵੀ। ਤੁਹਾਨੂੰ ਲੱਗਦਾ ਕਿ ਉਸ ਸਮੇਂ ਦੇ ਵਿੱਚ ਇੱਥੇ ਵੀ ਵਿਗਿਆਨ ਚੱਲਦਾ ਸੀ, ਯੂਰਪ ਤਾਂ ਚੱਲਦਾ ਸੀ ਵਿਗਿਆਨ, ਫਿਰ ਅਸੀਂ ਇੰਨੇ ਪਿੱਛੇ ਕਿੱਦਾਂ ਰਹਿ ਗਏ? ਖੋਜਾਂ ਤਾਂ ਉਹ ਕਰ ਗਏ ਸਾਰੀਆਂ। ਨਹੀਂ, ਇੱਥੇ ਖੋਜੀ ਮਨੁੱਖ ਇਸੇ ਕਰਕੇ ਪੈਦਾ ਨਹੀਂ ਹੁੰਦਾ ਵੀ ਇੱਥੇ ਧਾਰਮਿਕ ਗਲਬਲਾ ਜਿਹੜਾ ਸਮਾਜ ਦੇ ਉੱਤੇ ਰਿਹਾ, ਇਹ 'ਚ ਕੋਈ ਸ਼ੱਕ ਨਹੀਂ ਹੈ ਜੀ। ਭਗਤ ਕਬੀਰ ਨੇ ਆਪਣੇ ਜਿਹੜੇ ਉਹ ਲਿਖੀ ਹੈ ਬਾਣੀ, ਜੀ ਜੀ, ਉਹਦੇ ਵਿੱਚ ਸਪਸ਼ਟ ਕੀਤਾ ਹੈ ਜਿਹੜੇ ਉਸ ਵੇਲੇ ਦੇ ਇੱਥੋਂ ਇਸ ਤਰ੍ਹਾਂ ਦੇ ਰੂੜੀਵਾਦੀ ਲੋਕ ਸੀ ਜਿਹੜੇ ਲੋਕਾਂ ਨੂੰ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ ਪੁੱਠੇ ਸਿੱਧੇ ਕੰਮਾਂ 'ਚ ਪਾਉਂਦੇ ਸੀ। ਜੀ ਜੀ, ਉਹਨਾਂ ਨੂੰ ਸਿੱਧੀ ਚੁਣੌਤੀ ਦਿੱਤੀ ਵੀ ਜੇ ਤੁਸੀਂ ਆਪਣੇ ਆਪ ਨੂੰ ਬਹੁਤ ਬ੍ਰਹਮ ਗਿਆਨੀ ਕਹਾਉਂਦੇ ਹੋ, ਪੰਡਿਤ ਕਹਾਉਂਦੇ ਹੋ, ਬ੍ਰਾਹਮਣ ਕਹਾਉਂਦੇ ਹੋ, ਤਾਂ ਤੁਸੀਂ ਮਤਲਬ ਸਾਡੇ ਵਾਂਗੂ ਕਿਉਂ ਜਨਮ ਰਹੇ ਨੇ? ਤੇ ਵੱਡੇ ਵੱਡੇ ਅਡੰਬਰ ਕਰਨ ਵਾਲੇ ਬਾਬੇ ਦਾ ਜਿਹੜੇ ਵੱਡੇ ਵੱਡੇ ਡੇਰੇ ਨੇ, ਜਿਹੜੇ ਧਰਮ ਦੇ ਨਾਂ ਦੇ ਉੱਤੇ ਵੱਡੇ ਵੱਡੇ ਮਤਲਬ ਮੱਠ ਬਣਾਈ ਬੈਠੇ ਆ, ਉਹਨਾਂ ਦੀ ਅੰਦਰ ਖਾਤੇ ਸਾਂਝ ਹੈ। ਸਾਡੇ ਮਗਰ ਪੈ ਜਾਣਗੇ ਸਾਰੇ। ਉਦੋਂ ਵੱਖ-ਵੱਖ ਪਾਰਟੀਆਂ ਦੇ ਸਾਰੇ ਲੀਡਰ ਵੱਡੇ ਵੱਡੇ ਡੇਰਿਆਂ ਕੋਲ ਕੋਲ ਭੱਜ ਗਏ। ਤੇ ਫਿਰ ਆਪਾਂ ਇਹ ਮੰਨ ਲਈਏ ਵੀ ਰੱਬ ਦਾ ਇੱਕ ਫਿਰ ਗੋਰਖ ਧੰਦਾ ਹੀ ਹੋ ਗਿਆ ਵੀ ਫਸਾਈ ਰੱਖੋ ਲੋਕਾਂ ਨੂੰ। ਕੀ ਧਰਮ ਦੀ ਆੜ ਦੇ ਵਿੱਚ ਵਿਗਿਆਨ ਦਾ ਵਿਰੋਧ ਹੁੰਦਾ ਪੰਜਾਬ ਦੇ ਵਿੱਚ ਤੁਹਾਡੇ ਹਿਸਾਬ ਦੇ ਨਾਲ? ਨਹੀਂ, ਧਰਮ ਦੇ ਆਧਾਰ 'ਤੇ ਮਤਲਬ ਉਹੀ ਲੋਕ ਵਿਰੋਧ ਕਰ ਰਹੇ ਨੇ ਜਿਹੜੇ ਇਹਨਾਂ ਧਰਮ ਦੇ ਵਿੱਚ ਵੜ ਕੇ ਅਡੰਬਰ ਕਰਕੇ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਆ ਜੀ। ਜਿਹੜੇ ਧਰਮ ਨੂੰ ਸਹੀ ਮਾਨਿਆਂ 'ਚ ਸਮਝਦੇ ਆ ਜੀ, ਉਹਨਾਂ ਦਾ ਕੋਈ ਬਹੁਤਾ ਵਿਰੋਧ ਨਹੀਂ ਹੁੰਦਾ ਹੈ। ਅਸਲ ਦੇ ਵਿੱਚ ਉਹ ਹਵਾ ਵਿਰੋਧਤਾ ਦੀ ਜਿਹੜੀ ਹੈ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਮਤਲਬ ਉਸ ਵਿਗਿਆਨਕ ਵਿਚਾਰਧਾਰਾ ਕਾਰਨ ਬੰਦ ਹੋ ਰਹੀਆਂ ਨੇ, ਉਹ ਫਿਰ ਰੌਲਾ ਪਾਉਂਦੇ ਆ। ਉਹ ਜਿਹੜੀਆਂ ਦੁਕਾਨਦਾਰੀਆਂ ਬੰਦ ਹੋ ਰਹੀਆਂ, ਉਹ ਜਿਹੜਾ ਵਰਗ ਹੈ ਉਹ ਕਿਹੜਾ ਵਰਗ ਹੈ ਜੀ? ਫਿਰ ਵਰਗ ਉਹ ਸਾਰੇ ਧਰਮਾਂ 'ਚ ਹੀ ਹੈ ਜੀ। ਉਹ ਹਿੰਦੂਆਂ 'ਚ ਵੀ ਬੈਠਾ ਹੈ, ਉਹ ਜਿਹਨੂੰ ਆਪਾਂ ਸਿੱਖ ਧਰਮ ਦੇ ਵਿੱਚੋਂ ਵੀ ਬੈਠੇ ਨੇ ਤੇ ਹਿੰਦੂਆਂ 'ਚ ਵੀ ਹੈਗੇ ਨੇ ਜੀ। ਮਤਲਬ ਉਹ ਸਾਰੇ ਧਰਮਾਂ 'ਚ ਆ। ਮੈਂ ਕਿਸੇ ਇੱਕ ਦੀ ਮਤਲਬ ਉਹ ਨਹੀਂ ਗੱਲ ਕਰਦੇ ਆਪਾਂ, ਕਿਉਂਕਿ ਸਾਡੇ ਕੋਲ ਉਦਾਹਰਨਾਂ ਨੇ ਪਿਛਲੇ ਸਮੇਂ ਦੇ ਵਿੱਚ ਜੀ ਬਹੁਤ ਕੁਛ। ਮਤਲਬ ਜਿਹੜਾ ਤਰਕਸ਼ੀਲ ਐਂਗਲ ਤੋਂ ਜਦੋਂ ਅਸੀਂ ਗੱਲਾਂ ਲੈ ਕੇ ਜਾਂਦੇ ਹਾਂ ਲੋਕਾਂ ਦੇ ਵਿੱਚ, ਤਾਂ ਉਹ ਫਿਰ ਸਾਡੇ ਕੇਸ ਵੀ ਦਰਜ ਕਰਾਉਂਦੇ ਆ। ਕਿੰਨੇ ਹੀ ਤਰਕਸ਼ੀਲ ਮੈਂਬਰਾਂ ਦੇ ਉੱਤੇ ਜਿਹੜੇ ਪਿਛਲੇ 295 ਦੇ ਕੇਸ ਵੀ ਦਰਜ ਹੋਏ ਨੇ। ਜਦੋਂ ਤੁਸੀਂ ਜਾਗਰੂਕਤਾ ਫੈਲਾਉਣ ਜਾਂਦੇ ਆ 295 ਇਕੱਲੀ ਇਹੀ ਧਾਰਾ ਦਾ ਫੇਸ ਹੁੰਦਾ ਤੁਹਾਨੂੰ ਕਿ ਕੋਈ ਹੋਰ ਪਾਸੇ ਫਸਾਇਆ ਜਾਂਦਾ? ਨਹੀਂ, ਹਾਲੇ ਤਾਂ ਇਹੀ ਹੈ, ਹਾਲ ਦੀ ਘੜੀ ਤਾਂ ਇਹੀ ਹੈ। ਕਿਉਂਕਿ ਉਹਨਾਂ ਨੂੰ ਫਿਰ ਜਦੋਂ ਧਰਮ ਦੀ ਦੁਹਾਈ ਦੇ ਕੇ, ਕਿਉਂਕਿ ਅਸਲ 'ਚ ਤਾਂ ਧਰਮ ਉਹ ਜਿਹੜੀ ਗੱਲ ਕਰਦੇ ਆ ਨਾ, ਉਹ ਧਰਮ ਦੇ ਅੰਦਰ ਜਿਹੜਾ ਅਡੰਬਰ ਹੋ ਰਿਹਾ, ਅਸੀਂ ਤਾਂ ਉਹਦੀ ਵਿਆਖਿਆ ਕਰਨੀ ਹੈ। ਚਾਦਰ ਉਹਨਾਂ ਨੇ ਧਰਮ ਦੀ ਓੜ ਕੇ, ਸਾਨੂੰ ਉਹਨਾਂ ਨੂੰ ਮੌਕਾ ਮਿਲ ਜਾਂਦਾ। ਜਿੱਦਾਂ ਅੱਜ ਕੱਲ੍ਹ ਤਾਂ ਹੁੰਦਾ ਨਾ ਵੀ ਤੁਸੀਂ ਮਾੜਾ ਜਿਹਾ ਕੋਈ ਸੱਚ ਬੋਲਿਆ ਜਾਂ ਤਰਕ ਦੇ ਬੋਲੇ ਨਹੀਂ, ਡੈਫਾਮੇਸ਼ਨ ਪੈ ਜਾਂਦੀ। ਹਾਂ, ਉੱਥੋਂ ਬਚਣਾ ਬਹੁਤ ਔਖਾ। ਇਹ ਤਾਂ ਤੁਸੀਂ ਦੇਖੋ, ਸਾਡੇ ਜਿਹੜੇ ਪਿਛਲੇ ਵਿਗਿਆਨੀ ਨੇ, ਗਲੀਲੀਓ ਵਰਗੇ, ਕੋਪਰਨਿਕਸ ਵਰਗੇ, ਬਰੂਨੋ ਵਰਗੇ, ਉਹਨਾਂ ਨੂੰ ਤਾਂ ਫਿਰ ਮਾਰ ਵੀ ਦਿੱਤਾ ਗਿਆ। ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਹਨਾਂ ਲੋਕਾਂ ਨੇ ਹੀ ਉਹਨਾਂ ਨੂੰ ਕਤਲ ਕਰਵਾਉਣ ਦੇ ਵਿੱਚ ਜ਼ਿੰਮੇਵਾਰ ਸੀ। ਉਹ ਉੱਥੋਂ ਉਸ ਵੇਲੇ ਦੀਆਂ ਹਕੂਮਤਾਂ ਨਾਲ ਰਲ ਕੇ ਬਿਲਕੁਲ ਇਹਨਾਂ ਲੋਕਾਂ ਨੇ ਕਤਲ ਕਰਵਾਇਆ ਨਾ। ਉਹਨਾਂ ਨੇ ਜੀ ਬਿਲਕੁਲ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ, ਉਹਨਾਂ ਨੂੰ ਅੱਗ, ਬਰੂਨੋ ਵਰਗਿਆਂ ਨੂੰ ਥੰਬਲੇ ਨਾਲ ਬੰਨ੍ਹ ਕੇ ਅੱਗ ਨਾਲ ਸਾੜਤਾ। ਹਾਲਾਂਕਿ ਜਦੋਂ ਉਦੋਂ ਬਾਅਦ 400 ਸਾਲ ਬਾਅਦ ਭਾਵੇਂ ਉਸ ਪੋਪ ਨੂੰ ਮਾਫੀ ਮੰਗਣੀ ਪਈ ਆ ਵੀ ਅਸੀਂ ਉਹ ਗਲਤ ਕੀਤਾ ਉਸ ਵੇਲੇ ਜੀ। ਪਰ ਦੂਜੀ ਜਿਹੜੀ ਹੈਰਾਨਗੀ ਦੀ ਗੱਲ ਹੈ ਬਈ ਜਿਹੜੇ ਧਰਮ ਦੀ ਉਹ ਆੜ ਲੈ ਕੇ ਉਹਨਾਂ ਨੂੰ ਤਸੀਹੇ ਦਿੱਤੇ, ਉਸ ਧਰਮ ਦੇ ਵਿੱਚ ਉਹ ਸਾਰਾ ਕੁਝ ਜਿਉਂਦਾ ਤਿਉਂ ਚੱਲ ਰਿਹਾ ਜੀ। ਇਸ ਤੋਂ ਪਹਿਲਾਂ ਕਿ ਮੈਂ ਵਿਗਿਆਨ ਅਤੇ ਤਰਕ ਦੇ ਉੱਪਰ ਆਵਾਂ, ਜੇ ਹੁਣ ਗੱਲ ਛਿੜੇ ਹੀ ਗਈ ਆ, ਤੁਸੀਂ ਉਹਨਾਂ ਮਹਾਨ ਵਿਗਿਆਨੀਆਂ ਦੀ ਗੱਲ ਕੀਤੀ ਹੈ ਕਿ ਖੋਜਾਂ ਉਹਨਾਂ ਨੇ ਤੁਹਾਨੂੰ ਐਡੀਆਂ ਤਕੜੀਆਂ ਦੇ ਦਿੱਤੀਆਂ, ਤੁਸੀਂ ਅੱਜ ਮੰਨਦੇ ਵੀ ਹੋ, ਆਪਣੇ ਬੱਚਿਆਂ ਨੂੰ ਵੀ ਪੜ੍ਹਾਉਂਦੇ ਹੋ, ਲੇਕਿਨ ਤੁਸੀਂ ਉਹਨਾਂ ਨੂੰ ਸੂਲੀ 'ਤੇ ਚਾੜ੍ਹ ਦਿੱਤਾ। ਔਰ ਇਹ ਇਤਿਹਾਸ ਗਵਾਹ ਆ ਕਿ ਤੁਸੀਂ ਮੁੱਕਰ ਨਹੀਂ ਸਕਦੇ। ਬਿਲਕੁਲ ਉਹ ਸਮਾਂ ਯੂਰਪ ਦਾ ਸੀਗਾ ਜਦੋਂ ਉੱਥੇ ਵਿਗਿਆਨਿਕ ਸੋਚ ਉਬਾਲੇ ਮਾਰ ਰਹੀ ਸੀਗੀ, ਔਰ ਉਹ ਸਾਬਤ ਵੀ ਕਰ ਰਹੇ ਸੀਗੇ ਵੀ ਦੇਖੋ ਆਹ ਖੋਜ ਇੱਦਾਂ ਆ, ਤੁਸੀਂ ਇਹਨੂੰ ਮਨੁੱਖਤਾ ਲਈ ਚੰਗੇ ਢੰਗ ਨਾਲ ਵਰਤ ਲਓ। ਤੁਸੀਂ ਗਲਤ ਢੰਗ ਨਾਲ ਵਰਤਣਾ ਉਹ ਤਾਂ ਫਿਰ ਪਰਮਾਣੂ ਬੰਬ, ਉਹ ਤਾਂ ਹੁੰਦਾ ਵੀ ਬਾਂਦਰ ਦੇ ਹੱਥ ਡੱਬੀ ਆ ਗਈ, ਜੋ ਮਰਜ਼ੀ ਅੱਗ ਲਾਈ ਜਾਵੇ। ਬਿਲਕੁਲ ਉਹਨਾਂ ਸਮਿਆਂ ਦੇ ਵਿੱਚ ਫਿਰ ਪੰਜਾਬ ਦੇ ਵਿੱਚ ਅਸਲ 'ਚ ਉਦੋਂ ਵਿਗਿਆਨ ਤਾਂ ਨਹੀਂ ਉਮੜ ਰਿਹਾ ਸੀਗਾ, ਉਦੋਂ ਸੀਗਾ ਆਪਣੇ ਕੋਲ ਧਰਮ। ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਆਏ ਆ। ਸਾਡੇ ਜਿਹੜੇ ਧਾਰਮਿਕ ਕਹਿ ਲਓ ਕਿ ਸੋਚ ਵਾਲੇ ਬੰਦੇ ਆ, ਉਹ ਕਹਿੰਦੇ ਆ ਜੀ ਸਾਡੀ ਜਿਹੜੀ ਗੁਰਬਾਣੀ ਆ,
ਜਾਂ ਸਾਡੇ ਚਲੋ ਭਗਤ ਉਹਨਾਂ ਤੋਂ ਪਹਿਲਾਂ ਹੀ ਆਏ ਆ, ਉਹ ਜੋ ਭਗਤਾਂ ਨੇ ਪਹਿਲਾਂ ਲਿਖਿਆ ਆ ਅਸਲ ਵਿੱਚ ਤਾਂ ਉਹਨੂੰ ਥੋੜ੍ਹਾ ਹੋਰ ਸਰਲ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਰਿਪੀਟ ਕੀਤਾ। ਇਹ ਕਹਿੰਦੇ ਆ ਵੀ ਜੋ ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ ਜਾਂ ਸਾਡੇ ਭਗਤਾਂ ਨੇ ਲਿਖਿਆ ਸ਼ੁਰੂਆਤ ਦੇ ਵਿੱਚ, ਅਸਲ 'ਚ ਉਹ ਵਿਗਿਆਨਕ ਹੀ ਲਿਖਿਆ ਉਹਨਾਂ ਨੇ ਵੀ। ਤੁਹਾਨੂੰ ਲੱਗਦਾ ਕਿ ਉਸ ਸਮੇਂ ਦੇ ਵਿੱਚ ਇੱਥੇ ਵੀ ਵਿਗਿਆਨ ਚੱਲਦਾ ਸੀ, ਯੂਰਪ ਤਾਂ ਚੱਲਦਾ ਸੀ ਵਿਗਿਆਨ, ਫਿਰ ਅਸੀਂ ਇੰਨੇ ਪਿੱਛੇ ਕਿੱਦਾਂ ਰਹਿ ਗਏ? ਖੋਜਾਂ ਤਾਂ ਉਹ ਕਰ ਗਏ ਸਾਰੀਆਂ। ਨਹੀਂ, ਇੱਥੇ ਖੋਜੀ ਮਨੁੱਖ ਇਸੇ ਕਰਕੇ ਪੈਦਾ ਨਹੀਂ ਹੁੰਦਾ ਵੀ ਇੱਥੇ ਧਾਰਮਿਕ ਗਲਬਲਾ ਜਿਹੜਾ ਸਮਾਜ ਦੇ ਉੱਤੇ ਰਿਹਾ, ਇਹ 'ਚ ਕੋਈ ਸ਼ੱਕ ਨਹੀਂ ਹੈ ਜੀ। ਜੇ ਆਪਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ, ਜੇ ਆਪਾਂ ਮੁੱਢਲੇ ਰੂਪ ਦੇ ਵਿੱਚ ਭਗਤਾਂ ਦੀ ਗੱਲ, ਭਗਤ ਕਬੀਰ ਦੀ ਗੱਲ ਕਰੀਏ ਜੀ, ਮਤਲਬ ਭਗਤ ਕਬੀਰ ਨੇ ਆਪਣੇ ਜਿਹੜੇ ਉਹ ਲਿਖੀ ਹੈ ਬਾਣੀ, ਜੀ ਜੀ, ਉਹਦੇ ਵਿੱਚ ਸਪਸ਼ਟ ਕੀਤਾ ਹੈ ਜਿਹੜੇ ਉਸ ਵੇਲੇ ਦੇ ਇੱਥੋਂ ਇਸ ਤਰ੍ਹਾਂ ਦੇ ਰੂੜੀਵਾਦੀ ਲੋਕ ਸੀ ਜਿਹੜੇ ਲੋਕਾਂ ਨੂੰ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ ਪੁੱਠੇ ਸਿੱਧੇ ਕੰਮਾਂ 'ਚ ਪਾਉਂਦੇ ਸੀ, ਜੀ ਜੀ, ਉਹਨਾਂ ਨੂੰ ਸਿੱਧੀ ਚੁਣੌਤੀ ਦਿੱਤੀ ਵੀ ਜੇ ਤੁਸੀਂ ਆਪਣੇ ਆਪ ਨੂੰ ਬਹੁਤ ਬ੍ਰਹਮ ਗਿਆਨੀ ਕਹਾਉਂਦੇ ਹੋ, ਪੰਡਿਤ ਕਹਾਉਂਦੇ ਹੋ, ਬ੍ਰਾਹਮਣ ਕਹਾਉਂਦੇ ਹੋ, ਤਾਂ ਤੁਸੀਂ ਮਤਲਬ ਸਾਡੇ ਵਾਂਗੂ ਕਿਉਂ ਜਨਮ ਲਿਆ? ਜੀ, ਅਸੀਂ ਵੀ ਉਸੇ ਰਸਤੇ ਮਤਲਬ ਜਨਮ ਲਿਆ, ਤੁਸੀਂ ਵੀ ਉਸੇ ਰਸਤੇ, ਜੀ, ਤੇ ਤੁਸੀਂ ਵੱਖਰੇ ਕਿਵੇਂ ਹੋ ਗਏ ਸਾਡੇ ਨਾਲੋਂ? ਜੀ ਜੀ, ਮਤਲਬ ਬਹੁਤ ਕੁਛ ਉਹਨਾਂ ਨੇ ਉਸ ਵੇਲੇ ਵਿਆਖਿਆ ਕੀਤੀ ਹੈ ਵੀ ਤੁਸੀਂ ਮਤਲਬ ਆਪਣੇ ਆਪ ਨੂੰ ਜਿਹੜੇ ਸਰਵ ਸ੍ਰੇਸ਼ਟ ਕਹਿੰਦੇ ਹੋ ਵੀ ਉਹ ਤੁਹਾਡੇ ਵਿੱਚ ਕੋਈ ਕਿਸੇ ਕਿਸਮ ਦੀ ਹੈ ਹੀ ਨਹੀਂ। ਜਿਹੜਾ ਕੁਛ ਤੁਸੀਂ ਪ੍ਰਚਾਰ ਰਹੇ ਹੋ ਇਹ ਸਾਰਾ ਕੁਝ ਝੂਠ ਹੈ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਹੋਰ ਬਹੁਤ ਵੱਡੀ ਪੱਧਰ 'ਤੇ ਮਤਲਬ ਉਹਨਾਂ ਨਾਲ ਗੋਸ਼ਟਾਂ ਵੀ ਕੀਤੀਆਂ ਨੇ। ਜੀ ਬਿਲਕੁਲ। ਸਿੱਧਾਂ ਵਰਗੇ ਮਤਲਬ ਜਿਹੜੇ ਯੋਗੀ ਸੀ ਉਹ ਕਿਹੜੇ ਕਹਿੰਦੇ ਸੀ ਵੀ ਅਸੀਂ ਤਾਂ ਫਲਾਨਾ ਜਿਹੜਾ ਕੋਈ ਵਸ ਕੀਤਾ ਹੋਇਆ ਪੀਰ, ਮਤਲਬ ਉਹਦੇ ਨਾਲ ਅਸੀਂ ਫਲਾਨੇ ਅੱਖਾਂ ਬੀਜਦੇ ਹਾਂ, ਫਲਾਨੇ ਥਾਵੇਂ ਚਲੇ ਜਾਂਦੇ ਹਾਂ, ਅੱਖਾਂ ਬੰਦ ਕਰਦੇ ਹਾਂ, ਪਰਬਤ 'ਤੇ ਚਲੇ ਜਾਂਦੇ ਹਾਂ। ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਕਰਾਮਾਤਾਂ ਨੇ ਉਸ ਵੇਲੇ ਗੁਰੂ ਨਾਨਕ ਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਜਾ ਕੇ ਬਈ ਤੁਸੀਂ, ਉਹ ਕਹਿੰਦੇ ਸੀ ਸਾਡੀਆਂ ਖੜਾਵਾਂ 'ਤੇ ਚੜ੍ਹ ਕੇ ਅਸੀਂ ਤਾਂ ਮਤਲਬ ਜਦੋਂ ਅੱਖਾਂ ਮੀਚਦੇ ਹਾਂ ਅਤੇ ਉਹ ਪਤਾ ਨਹੀਂ ਕਿੱਥੇ ਪਹੁੰਚ ਜਾਂਦੇ ਹਾਂ। ਉਹ ਗੁਰੂ ਨਾਨਕ ਦੇ ਸਾਹਮਣੇ ਕਹਿੰਦਾ ਵੀ ਤਾਂ ਮੈਨੂੰ ਦਿਓ, ਮੈਨੂੰ ਪਹੁੰਚਾਓ, ਕਿੱਥੇ ਪਹੁੰਚਾਉਂਦੇ ਹੋ? ਗੁਰੂ ਨਾਨਕ ਪਾਤਸ਼ਾਹ ਨੇ ਚਲੋ ਉਹਨਾਂ ਦੇ ਉਸ ਪਖੰਡ ਨੂੰ ਫੜ ਲਿਆ, ਹਾਂ, ਉਹਨਾਂ ਦੇ ਉਸ ਫਿਜ਼ੀਕਲ ਪਖੰਡ ਨੂੰ ਫੜ ਲਿਆ ਕਿ ਮੈਨੂੰ ਸਾਡੀਆਂ ਖੜਾਵਾਂ ਉੱਥੇ ਤੱਕ ਲੈ ਜਾਂਦੀਆਂ ਆ। ਲੋਕਾਂ ਨੇ ਚਲੋ ਸਮਝ ਵੀ ਲੱਗ ਗਏ ਕਿਸੇ ਨਾ ਕਿਸੇ ਢੰਗ ਨਾਲ। ਪਰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਜਿੱਥੇ ਤੁਸੀਂ ਜਾਣ ਦੀ ਗੱਲ ਕਰ ਰਹੇ ਆ ਨਾ, ਉਹ ਜਗ੍ਹਾ ਹੈ, ਉੱਥੇ ਜਾਇਆ ਜਾ ਸਕਦਾ, ਪਰ ਤੇਰੇ ਖੜਾਵਾਂ ਜਾਂ ਤੇਰੇ ਕੋਈ ਹੋਰ ਚੀਜ਼ਾਂ ਨਹੀਂ ਲੈ ਕੇ ਜਾ ਸਕਦੀਆਂ। ਉਹਦਾ ਤਰੀਕਾ ਹੋ ਰਿਹਾ, ਉਹਦਾ ਤਰੀਕਾ ਹੈਗਾ ਕਿ ਬੰਦਗੀ ਕਰੋ, ਨਾਮ ਜਪੋ, ਤੁਸੀਂ ਕਿਰਤ ਵੀ ਕਰਨੀ ਆ ਅਤੇ ਆਪਣੀ ਸੁਸਾਇਟੀ ਨੂੰ ਵਧੀਆ ਰੱਖਣਾ ਆ। ਨਹੀਂ, ਗੁਰੂ ਨਾਨਕ ਨੇ ਇੱਥੇ ਮੈਂ ਤੁਹਾਡੀ ਗੱਲ ਥੋੜ੍ਹੀ ਜਿਹੀ ਕਰਦਾ ਜੀ। ਗੁਰੂ ਨਾਨਕ ਨੇ ਇਹ ਵੀ ਨਹੀਂ ਕਿਹਾ ਵੀ ਉੱਥੇ ਭਗਤੀ ਕਰਕੇ ਬਸ ਉੱਥੇ ਪਹੁੰਚ ਸਕਦੇ ਹੋ ਤੁਸੀਂ ਜੀ। ਉਹਨਾਂ ਨੇ ਮਤਲਬ ਉਸ ਵੇਲੇ ਗੰਗਾ ਦੇ ਵਿੱਚ ਜਿਹੜੇ ਪੰਡਿਤ ਸੀਗੇ ਲੋਕ, ਪੰਜ ਚੰਦਰ ਪਾਣੀ ਦਿੰਦੇ ਸੀ ਸੂਰਜ ਨੂੰ, ਜੀ ਜੀ ਜੀ। ਉਸ ਤੋਂ ਬਿਨਾਂ ਹੋਰ ਬਹੁਤ ਸਾਰੇ ਜਿਹੜੇ ਅਡੰਬਰ ਉਸ ਵੇਲੇ ਧਰਮ ਦੇ ਉਹਦੇ ਪਰਦੇ ਥੱਲੇ ਹੋ ਰਹੇ ਸੀ। ਜੀ ਜੀ ਜੀ। ਉਹਨਾਂ ਦੀ ਇਕੱਲੇ ਦੀ ਜਾ ਕੇ ਮਤਲਬ ਉੱਥੇ ਉਹਨਾਂ 'ਤੇ ਉਂਗਲ ਰੱਖੀ, ਨਿਖੇਧੀ ਕੀਤੀ ਵੀ ਤੁਹਾਡਾ ਇਹ ਗਲਤ ਹੈ, ਤੁਹਾਡਾ ਪਾਣੀ ਸੂਰਜ 'ਤੇ ਨਹੀਂ ਪਹੁੰਚ ਸਕਦਾ। ਉਹ ਫਿਰ ਉਹਨਾਂ ਨੂੰ ਸਮਝਾਉਣ ਲਈ ਕਰਤਾਰਪੁਰ ਵੱਲ ਨੂੰ ਆਪਣੀ ਖੇਤੀ ਜਿੱਧਰ ਉਹਨਾਂ ਦੀ ਹੁੰਦੀ ਸੀ ਉੱਧਰ ਮੂੰਹ ਕਰਕੇ ਉੱਧਰ ਨੂੰ ਪਾਣੀ ਦੇਣ ਲੱਗ ਗਏ। ਉੱਥੇ ਉਹਨਾਂ ਦੇ ਸਵਾਲ ਜਵਾਬ ਹੋਏ ਵੀ ਤੂੰ ਇੱਧਰ ਪਾਣੀ ਕਿਹਨੂੰ ਦੇ ਰਿਹਾ, ਸੂਰਜ ਤਾਂ ਇੱਧਰ ਹੈ। ਉਹ ਕਹਿੰਦਾ ਵੀ ਮੇਰੀ ਤਾਂ ਖੇਤੀ ਸੁੱਕਦੀ ਆ, ਮੈਂ ਤਾਂ ਆਪਣੀ ਖੇਤੀ ਨੂੰ ਦੇ ਰਿਹਾ ਪਾਣੀ। ਬਿਲਕੁਲ, ਹੈ ਨਾ। ਅਤੇ ਉਹ ਕਹਿੰਦੇ ਵੀ ਉੱਥੇ ਤੇਰੀ ਕਿਵੇਂ ਪਹੁੰਚ ਜੂ? ਉਹ ਕਹਿੰਦਾ ਵੀ ਮੇਰੀ ਖੇਤੀ ਤਾਂ ਇਸੇ ਧਰਤੀ 'ਤੇ ਹੈ ਅਤੇ ਤੁਹਾਡਾ ਤਾਂ ਮਤਲਬ ਪਤਾ ਨਹੀਂ ਕਿੰਨੇ ਹਜ਼ਾਰਾਂ ਕਰੋੜਾਂ ਕਿਲੋਮੀਟਰ ਇੱਥੋਂ ਮੀਲਾਂ 'ਚ ਸੂਰਜ, ਇੱਥੋਂ ਵੀ ਉੱਥੇ ਕਿਵੇਂ ਪਹੁੰਚ ਜੂ ਤੁਹਾਡਾ ਪਾਣੀ? ਜੀ। ਪਰ ਉਹ ਭਾਵੇਂ ਗੁਰੂ ਨਾਨਕ ਨੇ ਉਸ ਵੇਲੇ ਝੂਠਾ ਕਰਾਰ ਦੇ ਦਿੱਤਾ ਉਹਨਾਂ ਨੂੰ, ਪਰ ਉਹ ਸਾਰਾ ਕੁਛ ਅੱਜ ਵੀ ਪ੍ਰਚਲਿਤ ਹੈ, ਉਵੇਂ ਚੱਲ ਰਿਹਾ ਹੁਣ ਸਾਰਾ ਕੁਛ। ਜੀ ਬਿਲਕੁਲ। ਉਹ ਥੋੜ੍ਹਾ ਕਹਿ ਲਓ ਕਿ ਥੋੜ੍ਹਾ ਨਹੀਂ, ਸਮਾਜ ਦੇ ਵਿੱਚ ਜ਼ਿਆਦਾ ਹੀ ਇਹ ਹਜੇ ਵੀ ਕਹਿ ਲਓ ਕਿ ਉਹ ਵਿਗਿਆਨਕ ਸੋਚ ਉਨਾ ਪਸਾਰਾ ਨਹੀਂ ਕਰ ਸਕੀ ਸਾਡੇ ਦਿਮਾਗਾਂ 'ਚ। ਤਰਕਸ਼ੀਲ ਸੁਸਾਇਟੀ ਦਾ ਮੰਤਵ ਵੀ ਇਹ ਆ ਵੀ ਲੋਕਾਂ ਨੂੰ ਦਿਮਾਗੀ ਤੌਰ 'ਤੇ ਚੇਤਨ ਕਰਕੇ ਸੋਚਣ ਲਾਉਣਾ ਜੀ, ਵੀ ਇਸ ਗਲਤ ਠੀਕ ਦਾ ਉਹ ਨਿਤਾਰਾ ਕਰ ਸਕਣ। ਜੀ। ਚਲੋ ਆਪਾਂ ਇਸੇ ਸਵਾਲ ਤੋਂ ਹੁਣ ਅੱਗੇ ਚੱਲਦੇ ਹਾਂ। ਤੁਹਾਨੂੰ ਕੀ ਲੱਗਦਾ ਕਿ ਵਿਗਿਆਨਕ ਸੋਚ ਕਿਸੇ ਸਮਾਜ ਨੂੰ ਕਿੱਦਾਂ ਬਿਹਤਰ ਬਣਾ ਸਕਦੀ ਆ? ਇੰਨੇ ਸਾਲ ਹੋ ਗਏ ਸਾਨੂੰ, ਅਸੀਂ ਹੁਣ ਉਹ ਖੋਜਾਂ ਵੀ ਦੇਖ ਲਈ ਜਿਹੜੀਆਂ ਅਸੀਂ ਕੀਤੀਆਂ ਨਹੀਂ, ਪਰ ਅਸੀਂ ਵਰਤ ਰਹੇ ਉਹਨਾਂ ਨੂੰ। ਲੇਕਿਨ ਮਤਲਬ ਕਿ ਅਸੀਂ ਸਾਡੀਆਂ ਨਾਲ ਕਿ ਸੋਚਾਂ, ਸਾਡੀਆਂ ਲੜਾਈਆਂ, ਤੂੰ ਆਸਤਕ ਆ, ਤੂੰ ਨਾਸਤਕ ਆ, ਤੂੰ ਰੱਬ ਦੇ ਨੇੜੇ ਨਹੀਂ ਹੈਗਾ, ਤੂੰ ਮੈਂ ਰੱਬ ਦੇ ਜ਼ਿਆਦਾ ਨੇੜੇ ਆ, ਮਤਲਬ ਕਿ ਸੋਚ ਤਾਂ ਸਾਡੀ ਉੱਥੇ ਹਜੇ ਖੜੀ ਆ। ਫਿਰ ਇਹ ਵਿਗਿਆਨਕ ਸੋਚ ਮਤਲਬ ਕਿ ਕਦੋਂ ਤੱਕ ਸਫਲ ਹੋ ਜਾਊਗੀ ਸਾਡੇ ਸਮਾਜ ਨੂੰ ਬਿਹਤਰ ਕਰਨ 'ਚ? ਦੇਖੋ, ਇਹਨੂੰ ਜੇ ਸਮਾਜ ਦੇ ਵਿੱਚ ਇਹਨੂੰ ਸਥਾਪਿਤ ਕਰਨ ਨੂੰ ਹਜ਼ਾਰਾਂ ਸਾਲ ਲੱਗੇ ਆ। ਜ਼ਿਆਦਾ ਲੱਗ ਗਿਆ ਜੀ, ਜ਼ਿਆਦਾ ਲੱਗੇ ਨਾ। ਜ਼ਿਆਦਾ ਹੀ ਲੱਗ ਗਿਆ। ਉਹੀ ਹੈ ਨਾ, ਛੋਟੀ ਜਿਹੀ ਉਦਾਹਰਨ ਦਿੰਦੇ ਆ ਇੱਕ, ਬਈ ਜੇ ਉਹਨੇ ਲੰਬੇ ਸਮੇਂ ਦੇ ਵਿੱਚ ਸਥਾਪਿਤ ਕਰਨ ਨੂੰ ਇਹਨੂੰ ਲੱਗੇ ਆ ਵੱਖ-ਵੱਖ ਅਡੰਬਰਾਂ ਨੂੰ, ਤਾਂ ਇਹਨੂੰ ਕੱਢਣ ਲਈ ਵੀ ਤਾਂ ਸਮਾਂ ਤਾਂ ਲੱਗੂਗਾ ਨਾ।
ਜੇ ਇਹ ਲੰਮਾ ਸਮਾਂ ਸਾਡੇ ਸਮਾਜ 'ਚ ਲੱਗਾ, ਉਧਰ ਯੂਰਪ ਦੇ ਵਿੱਚ ਇੰਨਾ ਲੰਮਾ ਸਮਾਂ ਹੀ ਲੱਗਾ, ਹੈਗੇ ਤਾਂ ਉਹ ਵੀ ਮਨੁੱਖ ਹੀ ਸੀਗੇ। ਸਮਾਂ ਅਸੀਂ ਤਾਂ ਕਹਿੰਦੇ ਹੁੰਦੇ ਸੀ ਉਹ ਤਾਂ ਜੀ ਲੇਜ਼ੀ ਆ, ਸੁਸਤ ਲੋਕ ਆ, ਅਸੀਂ ਤਾਂ ਫਿਰ ਵੀ ਜੀ ਤਕੜੇ ਕੰਮ ਕਰਦੇ ਹਾਂ, ਪਰ ਉਹ ਤਰੱਕੀ ਕਰ ਗਏ ਆ। ਮਤਲਬ ਕਿ ਤੁਸੀਂ ਵੀ ਲੋਕਾਂ ਨੂੰ ਇਹ ਵੀ ਕਦੀ ਸੁਨੇਹਾ ਦਿੰਦੇ ਹੋ ਵੀ ਉਹ ਭਾਈ ਤੁਹਾਡੀ ਪੜ੍ਹਾਈ ਲਿਖਾਈ ਦੇ ਵਿੱਚ ਇਹ ਨੁਕਸ ਆ, ਤੁਹਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੇ ਤੁਹਾਨੂੰ ਲਪੇਟ ਕੇ ਰੱਖਿਆ ਹੋਇਆ। ਬਿਲਕੁਲ ਤੁਸੀਂ ਬਿਲਕੁਲ ਪੁਆਇੰਟ 'ਤੇ ਗੱਲ ਕੀਤੀ ਆ। ਇਹ ਉਹਨਾਂ ਲੋਕਾਂ ਨੇ ਵਿਗਿਆਨਕ ਵਿਚਾਰਧਾਰਾ ਦੇ ਪਸਾਰੇ ਲਈ ਆਪਣੇ ਵਿਦਿਅਕ ਸਿਸਟਮ ਦੇ ਵਿੱਚ ਪੂਰਾ ਮਤਲਬ ਐਨ ਵਧੀਆ ਲਾਗੂ ਕੀਤਾ ਸਾਰਾ ਕੁਛ ਬੱਚਿਆਂ ਨੂੰ ਸਮਝਾਉਣ ਲਈ। ਹੁਣ ਸਾਡੇ ਭਾਰਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਡਾਰਵਨ ਦੀ ਥਿਊਰੀ ਤੁਸੀਂ ਹੈਰਾਨ ਹੋਵੋਗੇ ਸਾਡੇ ਸਿਲੇਬਸ ਦੇ ਵਿੱਚੋਂ ਕੱਢ ਦਿੱਤੀ ਗਈ ਆ। ਅੱਛਾ ਜੀ। ਬਿਲਕੁਲ ਸਾਡੇ ਟਾਈਮ ਤਾਂ ਸੀਗੀ, ਉਦੋਂ ਸੀਗੀ, ਆਪਾਂ ਪੜ੍ਹੀ ਆ ਸਾਰੀ, ਠੀਕ ਆ ਨਹੀਂ। ਅਤੇ ਅੱਜ ਮਤਲਬ ਉਹ ਕੱਢ ਦਿੱਤੀ ਗਈ ਆ। ਮਤਲਬ ਜਿਹੜੀ ਵਿਚਾਰਧਾਰਾ ਮਨੁੱਖ ਨੂੰ ਵਿਗਿਆਨ ਵੱਲ ਨੂੰ ਤੋਰਦੀ ਹੈ ਉਹਨੂੰ ਖਤਮ ਕਰ ਦਿਓ। ਨਹੀਂ, ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਆਪਣੇ ਸਿਲੇਬਸ 'ਚੋਂ ਕੱਢੀ ਹੈ ਕਿ ਸੈਂਟਰ ਨੇ ਕੱਢ ਦਿੱਤੀ? ਬਿਲਕੁਲ। ਅਤੇ ਇਹਦੇ ਲਈ ਸਾਡੇ ਸਮਾਜ ਨੇ ਕਦੀ ਕੋਈ ਪ੍ਰੋਟੈਸਟ ਨਹੀਂ ਕੀਤਾ? ਅਸੀਂ ਕੀਤਾ, ਤਰਕ ਸੋਸਾਇਟੀ ਨੇ ਕੀਤਾ, ਪਰ ਆਮ ਸਮਾਜ ਨੂੰ ਮਤਲਬ ਇੰਨੀ ਸੋਝੀ ਹਲੇ, ਕਿਉਂਕਿ ਉਹਨਾਂ ਨੂੰ ਸਮਝ ਨਹੀਂ ਲੱਗਦੀ ਵਿਚਾਰਿਆਂ ਨੂੰ ਜੀ। ਅਨਪੜ੍ਹਤਾ ਮਤਲਬ ਇੰਨੀ ਰੱਖੀ ਹੋਈ ਆ ਹਲੇ ਵੀ, ਜੇ ਆਪਾਂ ਕਹੀਏ ਵੀ 10-12 ਪੜ੍ਹ ਕੇ ਬੰਦੇ ਨੂੰ ਸਾਰੇ ਕਾਸੇ ਦਾ ਪਤਾ ਲੱਗ ਜਾਂਦਾ, ਨਹੀਂ ਹੈ। ਕਿਉਂਕਿ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਤੇ ਵੀ ਵਿਗਿਆਨਕ ਨਜ਼ਰੀਏ ਅਨੁਸਾਰ ਪੜ੍ਹਾਇਆ ਨਹੀਂ ਜਾਂਦਾ। ਸੋ ਖਾਮੀ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ, ਔਰ ਇਹ ਕਹਿ ਲਓ ਕਿ ਮਿੱਥ ਕੇ ਇਹ ਇੱਕ ਕਹਿ ਲਓ ਸਾਜ਼ਿਸ਼ ਕਹਿ ਲਈਏ ਜਾਂ ਉਹਨਾਂ ਦੀ ਰਣਨੀਤੀ ਕਹਿ ਲਈਏ ਕਿ ਬਿਲਕੁਲ ਤੁਸੀਂ ਇਹ ਗੱਲ ਬਿਲਕੁਲ ਸਹੀ ਵਰਤੀ ਹੈ। ਰਣਨੀਤੀ ਉਹਨਾਂ ਦੀ ਹੈ, ਉੱਥੋਂ ਦੇ ਰਾਜਕਰਤਾ ਸ਼੍ਰੇਣੀ ਦੀ, ਅਤੇ ਵੱਡੇ ਵੱਡੇ ਅਡੰਬਰ ਕਰਨ ਵਾਲੇ ਬਾਬੇ ਦਾ, ਜਿਹੜੇ ਵੱਡੇ ਵੱਡੇ ਡੇਰੇ ਨੇ, ਜਿਹੜੇ ਧਰਮ ਦੇ ਨਾਂ ਦੇ ਉੱਤੇ ਵੱਡੇ ਵੱਡੇ ਮਤਲਬ ਮੱਠ ਬਣਾਈ ਬੈਠੇ ਆ, ਉਹਨਾਂ ਦੀ ਅੰਦਰ ਖਾਤੇ ਸਾਂਝ ਹੈ। ਸਾਡੇ ਮਗਰ ਪੈ ਜਾਣਗੇ ਸਾਰੇ ਉਹ, ਕੋਈ ਗੱਲ ਨਹੀਂ, ਨੋ ਪ੍ਰੋਬਲਮ। ਜਿਹੜੀ ਗੱਲ ਸਹੀ ਹੈ ਜੀ, ਜਿਹਦੀਆਂ ਮੈਂ ਉਦਾਹਰਨਾਂ ਦੇ ਸਕਦਾ ਜੀ, ਕਿਉਂਕਿ ਜਦੋਂ ਮਤਲਬ ਵੋਟਾਂ ਆਉਂਦੀਆਂ ਨੇ ਉਦੋਂ ਵੱਖ-ਵੱਖ ਪਾਰਟੀਆਂ ਦੇ ਸਾਰੇ ਲੀਡਰ ਵੱਡੇ ਵੱਡੇ ਡੇਰਿਆਂ ਕੋਲ ਬਾਬੇ ਕੋਲ ਨੂੰ ਭੱਜਦੇ ਆ। ਬਾਬੇ ਤੋਂ ਜੇਲ੍ਹਾਂ 'ਚੋਂ ਵੀ ਬਾਹਰ ਆਏ ਹੁੰਦੇ ਟਾਈਮ ਨਾਲ ਹੀ ਬਾਬੇ। ਉਹਦੀ ਗੱਲ ਗਾਂਹ ਕਰਦੇ ਆ ਆਪਾਂ, ਉਹ ਵੀ ਕਰਦੇ ਆ। ਲੋਕੀ ਕਦੀ ਸੋਚਦੇ ਨਹੀਂ ਹੈਗੇ। ਮਸਲਾ ਵੀ ਉਹ ਡੇਰਿਆਂ 'ਤੇ ਜਾ ਕੇ ਜਿਹੜੇ ਫਿਰ ਉਹ ਬਾਬੇ ਦੇ ਸ਼ਰਧਾਲੂ ਹੁੰਦੇ ਨੇ ਜੀ, ਉਹਨਾਂ ਨੂੰ ਹੁੰਦਾ ਵੀ ਯਾਰ ਇਹ ਤਾਂ ਸਾਡੇ ਫਲਾਨਾ ਬੰਦਾ ਤਾਂ ਫਲਾਨੀ ਪਾਰਟੀ ਆ, ਸਾਡੇ ਬਾਬੇ ਦੇ ਪੈਰੀਂ ਹੱਥ ਲਾ ਗਿਆ ਅਤੇ ਵੋਟਾਂ ਪਾ ਦਿਓ। ਕਈ ਵਾਰੀ ਅੰਦਰ ਖਾਤੇ ਸਮਝੌਤੇ ਵੀ ਬਾਬਿਆਂ ਨਾਲ ਹੁੰਦੇ ਨੇ, ਫਿਰ ਬਾਬੇ ਵੀ ਕਹਿ ਦਿੰਦੇ ਨੇ ਆਪਣੇ ਵੀ ਇਸ ਵਾਰੀ ਦੇਖ ਲਿਓ ਭਾਈ ਇਸ ਬੰਦੇ ਨੂੰ। ਅਤੇ ਫਿਰ ਆਪਾਂ ਇਹ ਮੰਨ ਲਈਏ ਵੀ ਰੱਬ ਦਾ ਇੱਕ ਫਿਰ ਗੋਰਖ ਧੰਦਾ ਹੀ ਹੋ ਗਿਆ ਵੀ ਫਸਾਈ ਰੱਖੋ ਲੋਕਾਂ ਨੂੰ। ਅਸਲ 'ਚ ਪ੍ਰੋਫੈਸਰ ਮੋਹਨ ਸਿੰਘ ਨੇ ਜਦੋਂ ਇਹ ਲਿਖਿਆ ਨਾ, ਗੋਰਖ ਧੰਦੇ ਵਾਲੀ ਤੁਸੀਂ ਗੱਲ ਕਰਦੇ ਹੋ, ਉਹ ਇਹੀ ਸ਼ਬਦ ਆਊਗਾ ਜੀ ਹੁਣ। ਕਹਿੰਦਾ ਹਾਂ ਬਿਲਕੁਲ, ਉਹ ਕਹਿੰਦਾ ਰੱਬ ਇੱਕ ਗੋਰਖ ਧੰਦਾ ਖੋਲ੍ਹਣ ਲੱਗਿਆ ਪੇਚ ਇਸ ਦੇ ਕਾਫਰ ਹੋ ਜੇ ਬੰਦਾ। ਮਤਲਬ ਜਦੋਂ ਇਹਦੇ ਵਿੱਚ ਵੜਦਾ ਨਾ ਮਨੁੱਖ ਖੋਜੀ ਹੋ ਕੇ ਜੀ, ਤਾਂ ਮਤਲਬ ਉਹ ਬਿਲਕੁਲ ਕਾਫਰੀ ਬਣਦਾ। ਠੀਕ ਆ ਗੱਲ ਇਹ। ਇੱਕ ਹੋਰ ਵੀ ਬੜੀ ਫਿਰ ਦੁਬਿਧਾ ਆ। ਚਲੋ ਅਸੀਂ ਇੱਥੇ ਧਰਮ ਨੂੰ ਨਹੀਂ ਨਿੰਦ ਕਰ ਰਹੇ ਹੈਗੇ, ਜਿਹੜੇ ਆਸਥਾ ਰੱਖਦੇ ਨੇ, ਆਸਤਿਕ ਨੇ, ਵੈਲਕਮ ਹੈ, ਉਹਨਾਂ ਦਾ ਸਵਾਗਤ ਆ। ਅਸੀਂ ਤਾਂ ਉਹ ਤਰਕ ਦੇ ਉੱਪਰ ਜਿਹੜਾ ਸਵਾਲ ਨਹੀਂ, ਆਸਥਾ ਦੇਖੋ ਰੱਖੋ ਜੀ, ਆਸਥਾ ਵੀ ਵਿਗਿਆਨਕ ਹੋਵੇ ਜੀ, ਉਹਦਾ ਕੋਈ ਵਿਗਿਆਨਕ ਪੱਖ ਤਾਂ ਹੋਵੇ ਨਾ। ਪਰ ਸਾਡੇ ਸਮਾਜ ਦੇ ਵਿੱਚ ਆਸਥਾ ਵਿਗਿਆਨਕ ਬਣ ਨਹੀਂ ਰਹੀ ਹੈ। ਉਹੀ ਲੜਾਈ ਆ ਜੀ। ਸਾਡੇ ਸਮਾਜ 'ਚ ਅਸਲ 'ਚ ਆਸਤਿਕ ਦਾ ਵਿਗਿਆਨਕ ਇਸ ਕਰਕੇ ਵੀ ਨਹੀਂ ਬਣ ਰਹੀ। ਮੇਰਾ ਬੈਂਸ ਸਾਹਿਬ ਦੇ ਉਹਨਾਂ ਨਾਲ ਗੁਰਬਾਣੀ ਦੇ ਉੱਪਰ ਚੱਲਦਾ ਹੁੰਦਾ ਪੋਡਕਾਸਟ, ਬੜਾ ਲੋਕਾਂ ਨੇ ਪਸੰਦ ਕੀਤਾ, ਸ਼ੁਕਰੀਆ ਤੁਹਾਡਾ, ਤੁਸੀਂ ਪਸੰਦ ਕਰਦੇ ਹੋ। ਉਹ ਮੈਂ ਆਹੀ ਸਵਾਲ ਰੱਖਦਾ ਹੁੰਦਾ ਸਿੱਧੇ, ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਬੰਬ ਰੋਲੇ ਬਣ ਕੇ ਉੱਠੇ ਹੁੰਦੇ ਆ। ਉਹ ਬੈਂਸ ਸਾਹਿਬ ਗੁਰਬਾਣੀ ਦੇ ਉੱਪਰ ਰਿਸਰਚ ਕਰਦੇ ਆ, ਆਪ ਸਾਇੰਸ ਦੇ ਟੀਚਰ ਆ ਉਹ ਇੱਥੇ ਆਸਟ੍ਰੇਲੀਆ ਦੇ ਵਿੱਚ। ਉਹ ਸਾਇੰਸ ਅਤੇ ਗੁਰਬਾਣੀ ਨੂੰ ਨਾ ਕਲੱਬ ਕਰਕੇ ਫਿਰ ਇਹੋ ਜਿਹੇ ਆਨਸਰ ਕੱਢ ਕੇ ਦਿੰਦੇ ਨੇ, ਇੱਕ ਵਾਰ ਬੰਦੇ ਦੀ ਥੋੜ੍ਹੀ ਤਸੱਲੀ ਵੀ ਹੋ ਜਾਂਦੀ ਆ। ਬੰਦੇ ਨੂੰ ਇਹ ਲੱਗਦਾ ਕਿ ਅੱਛਾ ਗੁਰਬਾਣੀ 'ਚ ਆਹ ਚੀਜ਼ ਸੀਗੀ, ਅੱਛਾ ਬਈ ਸਾਇੰਸ 'ਚ ਵੀ ਤਾਂ ਆਹ ਚੀਜ਼ ਹੈਗੀ ਆ ਨਾ। ਉਹ ਲੜਾਉਂਦੇ ਨਹੀਂ ਉਸ ਚੀਜ਼ ਨੂੰ। ਮੇਰਾ ਇੱਥੇ ਇੱਕ ਹੋਰ ਹੁਣ ਵਿੱਚ ਵਿਚਾਰ ਸੀ ਜਿਹੜਾ ਮੈਂ ਵੈਸੇ ਤੁਹਾਡੇ ਨਾਲ ਸਾਂਝਾ ਕਰਨਾ ਸੀ। ਅਸੀਂ ਤਾਂ ਵੈਸੇ ਹੀ ਕਹਿ ਲਓ ਵੀ ਸਾਡਾ ਐਜੂਕੇਸ਼ਨ ਸਿਸਟਮ ਦੇ ਵਿੱਚ ਤੁਸੀਂ ਕਹਿੰਦੇ ਡਾਰਵਿਨ ਥਿਊਰੀ ਕੱਢਦੀ ਹੈ, ਤਾਂ ਮਤਲਬ ਸਾਨੂੰ ਤਾਂ ਪਹਿਲਾਂ ਹੀ ਪੱਤੇ ਉਹਨੇ ਲਾਤਾ, ਲੀਹ ਤੋਂ ਲਾਤਾ। ਧਾਰਮਿਕ ਜਿਹੜੀ ਪ੍ਰਵਿਰਤੀ ਆ ਉਹਦੇ ਵਿੱਚ ਇੱਕ ਤਾਂ ਬੰਦੇ ਦੇ ਨਾ ਕਹਿ ਲਓ ਵੀ ਵੈਸੇ ਤਾਂ ਜਦੋਂ ਬੱਚਾ ਜਨਮਦਾ, ਇਹ ਵੈਸੇ ਤਾਂ ਸੱਚਾਈ ਆ, ਉਹਦਾ ਕੋਈ ਧਰਮ ਦਾ ਹੁੰਦਾ ਨਹੀਂ ਹੈਗਾ। ਧਰਮ ਸਾਨੂੰ ਸਾਡੇ ਪਰਿਵਾਰ 'ਚੋਂ, ਸਾਡੇ ਸਮਾਜ 'ਚੋਂ ਮਿਲ ਜਾਂਦਾ ਆ। ਉਹੀ ਜੇ ਬੱਚਾ ਕਹਿ ਲਓ ਵੀ ਜੰਗਲ 'ਚ 20 ਸਾਲ ਪਲ ਗਿਆ, ਉਹਦੀ ਲੈਂਗੁਏਜ ਕੋਈ ਡਿਵੈਲਪ ਹੋਈ ਨਹੀਂ ਹੋਈ ਪਤਾ ਨਹੀਂ, ਪਰ ਉਹਨੂੰ ਧਰਮ ਦਾ ਤਾਂ ਨਹੀਂ ਪਤਾ ਹੈਗਾ। ਇਹਦਾ ਮਤਲਬ ਰੱਬ ਦਾ ਵੀ ਨਹੀਂ ਪਤਾ। ਸਵਾਲ ਮੇਰਾ ਇਹੀ ਸੀਗਾ ਵੀ ਲੋਕਾਂ ਨੂੰ ਦੇਖੋ, ਲੋਕਾਂ ਹੁਣ ਜਿਸ ਹਿਸਾਬ ਨਾਲ ਆਬਾਦੀ ਆ ਪੰਜਾਬ ਦੀ, ਪੂਰੇ ਭਾਰਤ ਦੀ ਆਪਾਂ ਕਹਿ ਲਈਏ, ਜਾਂ ਜਿੱਦਾਂ ਬਾਹਰਾਂ ਨੂੰ ਜਾਣ ਦਾ ਪਲਾਨ ਕਰਦੇ ਆ ਕਿ ਮੈਂ ਜਰਾ ਛੇਤੀ ਤਰੱਕੀ ਕਰ ਜਾਵਾਂ, ਮਤਲਬ ਕਿ ਲੋਕਾਂ ਦੀ ਕਾਫੀ ਉਲਝਣ ਆ, ਇਨਕਮ ਘੱਟ ਰਹੀ ਹੈ ਜਾਂ ਖੇਤੀ ਦਾ ਥੋੜ੍ਹਾ ਉੱਥੇ ਚੱਕਰ ਬੱਕਰ ਪੈ ਜਾਂਦਾ ਆ। ਉਹ ਹੁਣ ਜਿਹੜੀ ਇਹ ਵਾਲੀ ਸ਼੍ਰੇਣੀ ਆ, ਧਾਰਮਿਕ ਸ਼੍ਰੇਣੀ ਆ, ਉਹ ਫਿਰ ਰੱਬ ਦਾ ਇੱਕ ਧਰਵਾਸ ਦਿੰਦੇ ਆ ਕਿ ਚਲੋ ਤੁਸੀਂ ਰੱਬ ਨੂੰ ਮੰਨੋ, ਠੀਕ ਹੈ,
ਰੱਬ ਹੈ ਨਹੀਂ ਹੈ, ਸਾਡੀ ਉਹ 'ਤੇ ਟੋਕ ਨਹੀਂ ਹੈਗੀ, ਪਰ ਉਹਨਾਂ ਨੇ ਇੱਕ ਨਾ ਪਾਥ ਬਣਾਇਆ ਹੋਇਆ ਕਿ ਆਹ ਤੂੰ ਮਨੁੱਖ ਆ, ਆਹ ਉਹ ਸੁਪਰੀਮ ਪਾਵਰ ਆ, ਤੂੰ ਸਾਇੰਸ ਨੂੰ ਮੰਨਣਾ ਮੰਨ, ਨਹੀਂ ਮੰਨਣਾ ਨਾ ਮੰਨ, ਲੇਕਿਨ ਤੂੰ ਡਾਇਰੈਕਟ ਇਹਨਾਂ ਟੱਚ ਨਹੀਂ ਹੋਣਾ। ਕਿਉਂ ਨਹੀਂ ਟੱਚ ਹੋਣ ਦਿੰਦੇ ਹੈਗੇ? ਕੋਈ ਪ੍ਰੋਬਲਮ ਇਹਨਾਂ ਨੂੰ? ਆਹ ਜਿਹੜਾ ਪੁਜਾਰੀ ਵਰਗ ਵਿੱਚ ਬੈਠਾ ਆ, ਉਹ ਪੁਜਾਰੀ ਵਰਗ ਹੁਣ ਇਹ ਨਾ ਕੋਈ ਕਹਿ ਲਵੇ ਕਿ ਖਰੇ ਉਹ ਬ੍ਰਾਹਮਣ ਸ਼੍ਰੇਣੀ ਨੂੰ ਮੈਂ ਕੋਈ ਦੋਸ਼ ਦਿੰਦਾ, ਸਾਰੇ ਧਰਮਾਂ ਦੇ ਪੁਜਾਰੀ ਵਰਗ ਮੈਂ ਉਹਨੂੰ ਕਹਿ ਦਿੱਤਾ। ਉਹ ਕਹਿੰਦਾ ਪਹਿਲਾਂ ਸਾਡੇ ਵਿੱਚ ਹੀ ਨਿਕਲ ਕੇ ਜਾ, ਅਸੀਂ ਤੈਨੂੰ ਧਰਮ ਸਿਖਾਵਾਂਗੇ, ਫਿਰ ਸੁਪਰੀਮ ਪਾਵਰ ਤੇ ਜਾ। ਇਹ ਗੁੱਥੀ ਮਤਲਬ ਕਿਹੋ ਜਿਹੀ ਗੁੱਥੀ ਹੈ? ਬਾਹਰ ਤਾਂ ਇਹੋ ਜਿਹੀ ਗੁੱਥੀ ਹੈ ਹੀ ਨਹੀਂ। ਹਾਂ, ਬਾਹਰ ਜਿਹੜੇ ਡਿਵੈਲਪਡ ਕੰਟਰੀ ਹੈ, ਹੁਣ ਅਸਲ ਦੇ ਵਿੱਚ ਰੌਲਾ ਹੀ ਇੱਥੇ ਹੈ ਜੀ ਬਈ ਜਿਹੜੇ ਡਿਵੈਲਪਡ ਕੰਟਰੀ ਹੈ ਉੱਥੇ ਧਰਮਾਂ ਦਾ ਬੋਲਬਾਲਾ ਬਹੁਤਾ ਐਡਾ ਨਹੀਂ ਹੈ। ਧਾਰਮਿਕ ਲੋਕ ਹੈਗੇ ਨੇ, ਲੇਕਿਨ ਉਹਨਾਂ ਨੂੰ ਇੱਦਾਂ ਨਾ ਉਹ ਕਹਿੰਦੇ ਨਾ ਲੱਤ ਥੱਲੇ ਨਹੀਂ ਲਗਾ ਕੇ ਭੇਜਿਆ ਜਾਂਦਾ। ਨਹੀਂ, ਜਿਹੜੀ ਉਹ ਨੰਬਰਵਾਦ ਦੀ ਗੱਲ ਕਰਦੇ ਹੈਗੇ ਨੇ, ਪਰ ਇੱਥੇ ਵੀ ਜੇ ਆਏ ਵੀ ਨੇ ਨਾ, ਉਹ ਮਤਲਬ ਉਹ ਇੰਡੀਅਨ ਹੀ ਨੇ। ਜੇ ਕੋਈ ਦੋਸਤੀ ਇੱਥੇ ਬੈਠਾ ਜੀ ਜੀ ਜੀ, ਤਾਂ ਉੱਥੋਂ ਪੰਜਾਬ ਚੋਂ ਜਾਂ ਇੰਡੀਆ ਦੇ ਵਿੱਚੋਂ ਕਿਤੇ ਨਾ ਕਿਤੇ ਕਿਸੇ ਸਟੇਟ ਚੋਂ ਆਇਆ। ਨਹੀਂ, ਮੈਂ ਗੋਰਿਆਂ ਦੀ ਇੱਥੇ ਗੱਲ ਕਰਦਾ ਸੀਗਾ। ਮੈਂ ਕਈ ਵਾਰ ਉਹਨਾਂ ਨਾਲ ਗੱਲਬਾਤ ਜਦੋਂ ਕਰੀਦੀ ਆ, ਕੋਈ ਚੰਗਾ ਜਿਹਾ ਸਮਾਂ ਮਿਲਦਾ ਹੁੰਦਾ। ਹੁਣ ਕਈ ਗੋਰੇ ਹੈਗੇ ਨੇ, ਕਿਉਂਕਿ ਕ੍ਰਿਸਚਨ ਵੀ 2 ਹਿੱਸਿਆਂ 'ਚ ਵੰਡ ਹੋਇਆ ਨਾ। ਇੱਕ ਹਿੱਸਾ ਤਾਂ ਰੱਬ ਨੂੰ ਮੰਨਦਾ, ਉਹ ਚਰਚ ਵੀ ਜਾਂਦੇ ਨੇ, ਸਾਰਾ ਕੁਝ ਕਰਦੇ ਨੇ, ਪਰ ਉਹ ਸਾਡੇ ਵਾਂਗੂ ਇਸ ਪੁਜਾਰੀ ਵਰਗ ਦੇ ਵਿੱਚੋਂ ਨਿਕਲ ਕੇ ਨਹੀਂ ਜਾਂਦੇ। ਉਹਨਾਂ ਦੀ ਉਹ ਕਹਿੰਦੇ ਸਾਡੀ ਡਾਇਰੈਕਟ ਪਹੁੰਚ ਆ। ਅਸੀਂ ਜਿਹਨੂੰ ਮੰਨਦੇ ਹਾਂ, ਅਸੀਂ ਸਿੱਧਾ ਮੰਨਦੇ ਹਾਂ। ਅਸੀਂ ਕਹਿੰਦੇ ਜੇ ਇਹਨਾਂ ਦੇ ਵਿਚਾਲੋਂ ਨਿਕਲਾਂਗੇ ਨਾ, ਇਹਨੇ ਇੱਥੇ ਹੀ ਘੇਰ ਘੂਰ ਕੇ ਸਾਨੂੰ ਬਸ ਇੱਧਰ ਉੱਧਰ ਕਰ ਦੇਣਾ, ਸਾਨੂੰ ਨਹੀਂ ਸਮਝ ਲੱਗਣੀ ਵੀ ਅਸੀਂ ਕੀ ਚੀਜ਼ ਹੈ। ਬਿਲਕੁਲ ਨਹੀਂ। ਸਾਡਾ ਪੰਜਾਬ ਗਰਸਿਆ ਪਿਆ ਇਸ ਚੀਜ਼ ਦੇ ਵਿੱਚ। ਉਹ ਇੱਥੋਂ ਜਿਹੜਾ ਪੁਜਾਰੀ ਵਰਗ ਆ ਨਾ, ਉਹ ਸਾਰੇ ਧਰਮਾਂ ਦੇ ਵਿੱਚ ਬੈਠਾ, ਤੇ ਉਹ ਪੁਜਾਰੀ ਵਰਗ ਨੇ ਲੋਕਾਂ ਨੂੰ ਉਲਝਾਇਆ ਹੋਇਆ ਜੀ। ਆਪਣੀ ਮਤਲਬ ਜਿਹੜੀ ਦੁਕਾਨਦਾਰੀ ਚਲਾਉਣ ਲਈ ਜੀ ਉਹਨਾਂ ਨੇ ਗੁੰਮਰਾਹ ਕੀਤਾ ਹੋਇਆ ਲੋਕਾਂ ਨੂੰ। ਇਹ ਹੁਣ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ, ਡਿਊਟੀ ਬਣਦੀ ਹੈ ਵੀ ਉਸ ਗੁੰਮਰਾਹ ਹੋਣ ਤੋਂ ਬਚਣ ਲਈ ਜੀ ਉਹਨਾਂ ਨੇ ਕਿਹੜਾ ਰਸਤਾ ਅਡੋਪਟ ਕਰਨਾ। ਬਿਲਕੁਲ। ਥੋੜ੍ਹਾ ਜਿਹਾ ਰੱਬ ਨੂੰ ਖੋਲੀਏ ਜੀ। ਹੋਰ ਰੱਬ ਨੂੰ ਖੋਲ੍ਹੋ, ਕੋਈ ਨਹੀਂ ਤਾਂ ਜੀ। ਪਿਛਲਾ ਪ੍ਰੋਗਰਾਮ ਸੀਗਾ ਜੀ ਸਾਡਾ ਬੈਂਸ ਸਾਹਿਬ ਦੇ ਨਾਲ, ਉਹਦਾ ਅਸੀਂ ਟਾਈਟਲ ਰੱਖਿਆ ਇੰਦਰ ਵੱਡਾ ਕਿ ਗੁਰਬਾਣੀ। ਹੋ ਸਕਦਾ ਕਿ ਕੋਈ ਬੰਦਾ ਇਹਨਾਂ ਦੋਨਾਂ ਚੀਜ਼ਾਂ ਨੂੰ ਨਾ ਮੰਨਦਾ ਹੋਵੇ, ਹੋ ਸਕਦਾ ਕਿ ਕੋਈ ਬੰਦਾ ਦੋਨਾਂ ਚੀਜ਼ਾਂ ਨੂੰ ਮੰਨਦਾ ਹੋਵੇ, ਪਰ ਉਹਨੂੰ ਕਨਫਿਊਜ਼ਨ ਹੋਇਆ ਹੋਵੇ ਵੀ ਬਾਈ ਮੈਂ ਉਂਗਲ ਕਿੱਥੇ ਰੱਖਾਂ। ਉਹ ਵੀ ਦੇਵਤਾ ਸੀਗਾ ਅਤੇ ਉੱਧਰ ਗੁਰਬਾਣੀ ਆ, ਫਿਰ ਕਿਤੇ ਉੱਧਰ ਨਾਲ ਨਾਰਾਜ਼ਗੀ ਪੈਦਾ ਹੋ ਜਾਵੇ। ਅਤੇ ਚਲੋ ਸਾਡੇ ਦਰਸ਼ਕਾਂ ਨੇ ਉਹ ਬੜਾ ਉਹ 'ਚ ਸੋਝੀ ਲਈ, ਉਹਨਾਂ ਨੇ ਪਸੰਦ ਕੀਤਾ। ਉਹਦੇ ਵਿੱਚ ਮੈਂ ਉਹਨਾਂ ਨੂੰ ਬੈਂਸ ਸਾਹਿਬ ਜੀ ਨੂੰ ਪੁੱਛਿਆ, ਮੈਂ ਕਿਹਾ ਜੀ ਰੱਬ ਦੀ ਡੈਫੀਨੇਸ਼ਨ ਦਿਓ। ਦੇਤੀ ਜੀ ਉਹਨਾਂ ਨੇ ਰੱਬ ਦੀ ਡੈਫੀਨੇਸ਼ਨ। ਫਿਰ ਮੈਂ ਉਹਨਾਂ ਨੂੰ ਇਸੇ ਸਵਾਲ 'ਤੇ ਲੈ ਕੇ ਆਇਆ, ਮੈਂ ਕਿਹਾ ਸਾਨੂੰ ਆਹ ਵਿਚਾਲੇ ਵਾਲਾ ਜਿਹੜਾ ਹਿੱਸਾ ਉਹਦੇ ਵਿੱਚੋਂ ਕਿਉਂ ਲਗਾਇਆ ਜਾਂਦਾ? ਜੇ ਬੰਦੇ ਨੇ ਮੰਨਣਾ ਹੈ ਕਿ ਸੁਪਰੀਮ ਪਾਵਰ ਹੈਗੀ ਆ, ਹੋ ਸਕਦਾ ਉਹ ਵਿਗਿਆਨਿਕ ਸੋਚ ਵਾਲਾ ਬੰਦਾ ਹੋਵੇ, ਪਰ ਉਹਦਾ ਵਿਸ਼ਵਾਸ ਬਣ ਕੇ ਹਾਂ ਹੈਗੀ ਆ, ਮੰਨ ਲਵਾਂ, ਉਹ ਡਾਇਰੈਕਟ ਨਹੀਂ ਉੱਥੇ ਜਾ ਸਕਦਾ। ਸਾਡਾ ਜਿੰਨਾ ਪੁਜਾਰੀ ਵਰਗ ਆ, ਉਹ ਤੁਹਾਨੂੰ ਇਹੀ ਕਹੂਗਾ ਇੱਦਾਂ ਜਾ ਹੀ ਨਹੀਂ ਸਕਦੇ ਤੁਸੀਂ, ਸਾਡੀ ਸ਼ਰਨ ਚਾਹੋ, ਸਾਡਾ ਧਰਮ ਵਧੀਆ, ਉਹ ਤੁਹਾਨੂੰ ਚੱਕ ਕੇ ਜਰਾ ਵਧੀਆ ਢੰਗ ਨਾਲ ਲੈ ਜਾਊਗਾ। ਇਹਦਾ ਮਤਲਬ ਅਸੀਂ ਤਾਂ ਰੱਬੇ ਵੰਡੇ ਹੋਏ ਆ ਆਪਣੇ। ਠੀਕ ਹੈ ਜੀ। ਮੈਂ ਇਹਨਾਂ ਨੂੰ ਇਹ ਸਵਾਲ ਪਾਉਂਦਾ ਸੀਗਾ ਕਿ ਜੇ ਅਸੀਂ ਡਾਇਰੈਕਟ ਜਾ ਸਕਦੇ ਹਾਂ, ਫਿਰ ਇਹ ਵਿਚਾਲੇ ਵਾਲੀ ਕੜੀ ਕਾਹਲੀ ਵਿੱਚ ਬੈਠੀ ਆ, ਫਿਰ ਇਹ ਧਰਮ ਦਾ ਫਾਇਦਾ ਕੀ ਹੋਇਆ? ਫਿਰ ਉਹ ਗੱਲ ਤਾਂ ਉਹ ਧਰਮ ਦੀ ਕਰਦੇ ਕਿ ਸਾਡੇ ਧਰਮ 'ਚੋਂ ਜਾਓ, ਇਹ ਬਹੁਤ ਵਧੀਆ ਰਸਤਾ ਦਿਖਾਉਂਦਾ ਆ। ਉਹਨਾਂ ਦਾ ਜਵਾਬ ਵੀ ਬਹੁਤ ਵਧੀਆ ਸੀ। ਤੁਸੀਂ ਉਹਨੂੰ ਆਪਣੇ ਹਿਸਾਬ ਦੇ ਨਾਲ, ਥੋੜ੍ਹਾ ਵਿਗਿਆਨਿਕ ਸੋਚ ਦੇ ਨਾਲ ਦੱਸ ਦਿਓ। ਉਹਨਾਂ ਨੇ ਗੁਰਬਾਣੀ ਦੇ ਹਿਸਾਬ ਨਾਲ ਦੱਸਿਆ। ਉਹ ਕਹਿੰਦੇ ਦੇਖੋ, ਸ਼ਬਦਾਂ ਦੇ ਵਿੱਚ ਦੱਸੂਗਾ ਤਾਂ ਉਲਝਣ ਪੈ ਹੋ ਜੂਗੀ। ਧਾਰਮਿਕ ਬੰਦੇ ਲਈ ਉਸ ਸ਼ਕਤੀ ਤੱਕ ਜਿਹੜਾ ਉੱਥੇ ਵਿਸ਼ਵਾਸ ਕਰਦਾ, ਜਿਹੜਾ ਨਹੀਂ ਕਰਦਾ ਉਹ ਵੀ ਠੀਕ ਆ। ਧਰਮ ਕਿੰਨੀ ਕੁ ਮਦਦ ਕਰਦਾ ਆ? ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਉਹ ਤੋਂ ਬਗੈਰ ਵੀ ਜਾ ਸਕਦੇ ਆ, ਕਿਸੇ ਨੇ ਰੋਕਿਆ ਤੁਹਾਨੂੰ? ਜੇ ਤੁਹਾਡੀ ਸ਼ਰਧਾ ਹੈ ਤਾਂ ਜਾਓ, ਲੱਭ ਗਿਆ ਤਾਂ ਤੁਹਾਡਾ, ਨਹੀਂ ਲੱਭਿਆ ਫਿਰ ਸੋਚ ਲਓ, ਫਿਰ ਵਿਗਿਆਨ ਬਾਰੇ ਵੀ ਸੋਚ ਲਓ ਕੀ ਕਹਿੰਦੀ ਆ। ਉਹ ਕਹਿੰਦੇ ਵੀ ਧਰਮ ਸਿਰਫ ਇੰਨਾ ਕੁ ਤੁਹਾਨੂੰ ਸਹੂਲਤ ਦਿੰਦਾ ਕਿ ਮੰਨ ਲਓ ਕਹਿੰਦੇ ਪਿੰਡਾਂ 'ਚ ਨਲਕੇ ਹੁੰਦੇ ਸੀ ਆਪਣੇ ਟਾਈਮ, ਹੁਣ ਤਾਂ ਚਲੋ ਹੁਣ ਪੰਪ ਬੁਲਾ ਲਏ ਆ। ਉਹ ਰਾਤ ਨੂੰ ਕਈ ਵਾਰ ਪਾਣੀ ਉਤਰ ਜਾਂਦਾ ਹੁੰਦਾ ਸੀ, ਸਾਨੂੰ ਪਾਣੀ ਸਵੇਰ ਨੂੰ ਇਹ ਹੁੰਦਾ ਸੀ ਵੀ ਇਹਦਾ ਪਾਣੀ ਉੱਤਰ ਜਾਣਾ, ਚੱਕਰ ਪੈ ਜਾਣਾ, ਬੋਕੀ ਗਿੱਲੀ ਗੱਲ ਹੀ ਪੈਣੀ ਆ। ਸਾਡੇ ਬਜ਼ੁਰਗ ਬੜੇ ਸਕੀਮੀ ਸੀਗੇ, ਉਹਨਾਂ ਨੇ 2 ਡੱਬੇ ਰਾਤ ਨੂੰ ਭਰ ਕੇ ਨਾਲੇ ਰੱਖ ਲੈਣੇ ਉੱਥੇ, ਵੀ ਸਵੇਰ ਨੂੰ ਪਾਉਣਾ ਅਤੇ ਬੋਕੀ ਗਿੱਲੀ ਹੋ ਗਈ ਅਤੇ ਆਪਾਂ ਚੱਕ ਲਾਂਗੇ। ਅਤੇ ਉਹ ਕਹਿੰਦੇ ਬਸ ਆਹੀ ਆ ਧਰਮ। ਤੁਸੀਂ ਜਾ ਸਕਦੇ ਹੋ ਉੱਥੇ ਤੱਕ। ਹਾਂ, ਕਈ ਵਾਰ ਨਾ ਤੁਸੀਂ ਇੱਧਰ ਉੱਧਰ ਫਸ ਫੂਸ ਕੇ ਟੰਬਰਾਂ 'ਚ ਫਸ ਕੇ ਕਈ ਵਾਰ ਲੀਹੋ ਲਿੱਥ ਜਾਂਦੇ ਆ। ਧਰਮ ਕੀ ਆ? ਉਹ 'ਚ 2 ਡੱਬੇ ਪਾਣੀ ਹੋਈ ਆ, ਜਿਹੜਾ ਤੁਹਾਨੂੰ ਇੱਕ ਵਾਰ ਬੋਕੀ ਗਿੱਲੀ ਕਰਵਾ ਕੇ ਨਾ ਦੁਬਾਰਾ ਸੁਰਖਰੂ ਕਰ ਦਿੰਦਾ। ਅਦਰਵਾਈਜ਼ ਤੁਸੀਂ ਜੇ ਸੁਹਿਰਦ ਸੋਚ ਵਾਲੇ ਆ, ਤੁਸੀਂ ਆਪਣੀ ਸੋਚ ਦੇ ਨਾਲ ਕੰਮ ਕਰ ਸਕਦੇ ਆ। ਬਿਲਕੁਲ। ਸਾਡੀ ਫਿਰ ਜਿਹੜੇ ਪੰਜਾਬੀ ਭਾਈਚਾਰਾ ਉੱਥੇ ਇਹ ਸਮੱਸਿਆ ਆ ਜਾਂਦੀ, ਉਹ ਫਿਰ ਫਸ ਜਾਂਦੀ ਆ। ਫਿਰ ਸੁਹਿਰਦ ਸੋਚ ਫਿਰ ਹੁਣ ਵਿਗਿਆਨਿਕ ਸੋਚ ਨਾਲ ਇਕੱਲੀ ਆਊਗੀ ਕਿ ਧਰਮ ਨੂੰ ਵੀ ਨਾਲ ਤੋਰਨਾ ਹੈ। ਹੁਣ ਕੀ ਕਹੂੰਗਾ ਜੀ? ਦੇਖੋ, ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ ਨਾ, ਤਾਂ ਸਾਨੂੰ ਮਨੁੱਖ ਦੇ ਪਿਛਲੇ ਇਤਿਹਾਸ 'ਤੇ ਝਾਤੀ ਮਾਰਨੀ ਪਊਗੀ। ਜੀ। ਜਦੋਂ ਮਨੁੱਖ ਜੰਗਲਾਂ 'ਚ ਰਹਿੰਦਾ ਸੀ ਜੀ,
ਝੁੰਡਾਂ 'ਚ ਪਸ਼ੂਆਂ ਦੇ ਮਗਰ ਦੀ ਤਰ੍ਹਾਂ ਆਪਣੀ ਜ਼ਿੰਦਗੀ ਜਿਉਂਦਾ ਸੀ, ਜੀ ਉਦੋਂ ਉਹਨੂੰ ਨਹੀਂ ਸੀ ਪਤਾ ਵੀ ਬਿਜਲੀ ਕਿਉਂ ਲਸਕਦੀ ਹੈ, ਬਿਲਕੁਲ ਮੀਂਹ ਕਿਉਂ ਪੈਂਦਾ, ਜੀ। ਹਵਾ ਹਨੇਰੀਆਂ ਕਿਉਂ ਚੱਲਦੀਆਂ ਨੇ, ਭੁਚਾਲ ਕਿਉਂ ਆਉਂਦੇ ਆ। ਉਹ ਸਾਰੇ ਦੇਵਤੇ ਬਣਾਤੇ ਉਹਨਾਂ ਨੇ। ਕੋਈ ਸਾਰੇ ਨਾ, ਉਹ ਜਿਹੜੀ ਚੀਜ਼ ਤੋਂ ਡਰਦਾ ਸੀ ਫਰਜ਼ ਕੀਤਾ। ਹੁਣ ਜੰਗਲ 'ਚ ਅੱਗ ਲੱਗ ਗਈ, ਜੀ ਉਹ ਬਹੁਤ ਸਾਰੇ ਮਨੁੱਖ ਬਚ ਗਏ, ਉਹਨਾਂ ਦਾ ਜੋ ਰਾਸ਼ਨ ਪਾਣੀ ਸੀਗਾ ਇਕੱਠਾ ਕੀਤਾ ਹੋਇਆ ਉਹ ਸੜ ਗਿਆ। ਮਤਲਬ ਉਸ ਤੋਂ ਡਰਨ ਲੱਗ ਗਿਆ, ਉਹ ਜੀ। ਡਰ ਕੇ ਅੱਗ ਨੂੰ ਦੇਵਤਾ ਬਣ ਕੇ ਪੂਜਣ ਲੱਗ ਗਿਆ। ਕਿਉਂਕਿ ਉਦੋਂ ਵਿਗਿਆਨਕ ਜਵਾਬ ਨਹੀਂ ਸੀ ਉਹਦੇ ਕੋਲ। ਉਹਦੇ ਕੋਲ ਹੈ ਨਹੀਂ ਸੀ ਕੁਛ, ਠੀਕ ਆ ਜੀ। ਨਹੀਂ। ਹੁਣ ਇਹ ਸਮਝੇ ਕੋਈ ਬਹੁਤ ਵੱਡੀ ਸ਼ਕਤੀ ਆ ਇਹ, ਜੀ, ਜਿਹੜਾ ਜੀ। ਮੇਰਾ ਨੁਕਸਾਨ ਕਰਦੀ ਆ, ਵੀ ਜੇ ਮੈਂ ਮੂਹਰੇ ਇਹਦੇ ਪ੍ਰਾਰਥਨਾ ਕਰ ਦੂੰ, ਆਰਾਧਨਾ ਕਰ ਲੂੰ ਇਹਦੀ, ਤਾਂ ਸ਼ਾਇਦ ਮਤਲਬ ਮੇਰਾ ਬਚਾਅ ਹੋ ਜਾਊਗਾ। ਜੀ ਇਸ ਤਰ੍ਹਾਂ ਹੀ ਮਤਲਬ ਹੜ੍ਹ ਆਉਂਦੇ ਸੀ, ਪਾਣੀ ਤੋਂ ਡਰਨ ਲੱਗ ਗਿਆ, ਉਹਨੂੰ ਜਲ ਦੇਵਤਾ ਜੀ, ਜੀ, ਜੀ। ਮੰਨ ਕੇ ਪੂਜਣ ਲੱਗ ਗਿਆ। ਮਤਲਬ ਜਿਹੜੇ ਦੇਵੀ ਦੇਵਤਿਆਂ ਦੀ ਹੋਂਦ ਹੈ, ਉਹ ਇਸ ਤਰ੍ਹਾਂ ਹੀ ਮਤਲਬ ਉਹਦੇ ਭਾਵੇਂ ਉਹ ਗਿਆਨ ਉਹਦਾ ਅਧੂਰਾ ਸੀ, ਉਹ ਸੱਚ ਨਹੀਂ ਸੀ, ਜਿਹੜਾ ਕੁਛ ਉਹਦੇ ਦਿਮਾਗ 'ਚ ਸੀਗਾ। ਜੀ ਪਰ ਉਹ ਮੰਨਣ ਜਿਹੜਾ ਦੇਵਤਾ ਤਾਂ ਉਹਨੇ ਧਿਆ ਲਿਆ ਨਾ ਆਪਣਾ, ਉਹ ਦੇਵਤੇ ਦੇ ਤੌਰ ਤੇ ਇੱਕ ਉਹਨੂੰ ਸਾਹਮਣੇ ਤਾਂ ਬਿਠਾ ਲਿਆ, ਇੱਕ ਆਸਥਾ ਬਣਾ ਲਈ। ਆਸਥਾ ਬਣਾ ਲਈ ਉਹਨੇ। ਆਸਥਾ ਬਣਾ ਲਈ ਕਿ ਸਵਾਲ ਦਾ ਜਵਾਬ ਹੈ ਨਹੀਂ, ਚਲੋ ਐਦਾਂ ਚਲਾ ਲਓ ਹਜੇ। ਹਾਂ, ਹੁਣ ਇਹੀ ਗੱਲ ਰੱਬ ਤੇ ਆਉਂਦੀ ਹੈ। ਜੀ ਮਤਲਬ ਉਹਨੇ ਫਿਰ ਸੋਚਿਆ ਮਨੁੱਖ ਨੇ ਵੀ ਇਹ ਸਾਰਾ ਕੁਝ ਜੋ ਕੁਝ ਵਾਪਰ ਰਿਹਾ ਹੈ, ਭਾਵੇਂ ਇੱਥੇ ਅੱਗ ਲੱਗਦੀ ਆ, ਹਨੇਰੀ ਆਉਂਦੀ ਆ, ਮੀਂਹ ਪੈਂਦਾ ਹੈ, ਭੁਚਾਲ ਆਉਂਦੇ ਆ, ਵੀ ਇਹਦੇ ਪਿੱਛੇ ਕੋਈ ਬਹੁਤ ਵੱਡੀ ਸ਼ਕਤੀ ਹੋਰ ਹੈ ਜਿਹੜੀ ਇਹ ਸਾਰਾ ਕੁਝ ਛੱਡਦੀ ਹੈ, ਜੀ ਜੀ ਜਿਹਨੂੰ ਉਹ ਰੱਬ ਸਮਝ ਕੇ ਪੂਜਣ ਲੱਗ ਗਿਆ, ਮੰਨਣ ਲੱਗ ਗਿਆ। ਜੀ ਹੁਣ ਅੱਜ ਵਿਗਿਆਨ ਨੇ ਸਾਰਾ ਕੁਝ ਸਪਸ਼ਟ ਕਰਤਾ। ਬਿਲਕੁਲ। ਤਾਂ ਇਹਦਾ ਮਤਲਬ ਫਿਰ ਆਸਥਾ ਤੇ ਤਰਕ ਇਕੱਠੇ ਤਾਂ ਨਹੀਂ ਚੱਲ ਸਕਦੇ ਫਿਰ। ਆਸਥਾ ਤੇ ਤਰਕ ਨਹੀਂ ਚੱਲ ਸਕਦੇ। ਜੀ ਧਰਮ ਤੇ ਕੋਈ ਵੀ ਧਰਮ ਕਿਸੇ ਨੂੰ, ਮਨੁੱਖ ਨੂੰ ਇਹ ਨਹੀਂ ਕਹਿੰਦਾ ਵੀ ਕਿਸੇ ਨਾਲ ਠੱਗੀ ਮਾਰ। ਜੀ ਹਰ ਇੱਕ ਨੂੰ ਮਤਲਬ ਕਹਿੰਦਾ ਵੀ ਇੱਕ ਦੂਜੇ ਧਰਮ ਨਾਲ ਪਿਆਰ ਸਤਿਕਾਰ ਕਰੋ, ਇੱਕ ਦੂਜੇ ਮਨੁੱਖ। ਕਦੇ ਧਰਮ ਤਾਂ ਨਹੀਂ ਕਹਿੰਦਾ, ਪਰ ਜਿਹੜੀ ਆਸਥਾ ਉਹ ਸਾਨੂੰ ਇਸ ਤੋਂ ਬਾਹਰ ਕੱਢਦੀ ਹੈ। ਪੰਜਾਬ ਤੇ ਚੱਲਦੇ ਆ ਜੀ, ਹੂੰ, ਕਿਉਂਕਿ ਬਹੁਤਾ ਸਮਾਂ ਤੁਸੀਂ ਪੰਜਾਬ 'ਚ ਬਤੀਤ ਕਰਦੇ ਹੋ, ਸੁਸਾਇਟੀ ਉੱਥੋਂ ਰਨ ਕਰਦੇ ਹੋ। ਮੈਂ ਜਦੋਂ ਛੋਟਾ ਸੀਗਾ, ਮੈਂ ਪੰਜਾਬ 'ਚ 29 ਸਾਲਾਂ ਪੰਜਾਬ 'ਚ ਲਾਇਆ, ਉਸ ਤੋਂ ਬਾਅਦ ਮੈਂ ਇੱਥੇ ਆਇਆ ਸੀਗਾ। ਮੈਂ ਦੇਖਿਆ ਲੋਕਾਂ ਦੇ ਘਰਾਂ ਦੇ ਵਿੱਚ, ਚਲੋ ਮੈਂ ਹੁਣ ਨਾਂ ਨਹੀਂ ਲੈਣੇ ਹੈਗੇ, ਮੈਂ ਤਾਂ ਅੱਖੀ ਦੇਖਿਆ ਉਦੋਂ, ਪਰ ਸੀਗੇ ਸੀ ਨਿਆਣੇ, ਪਰ ਸਾਨੂੰ ਸਮਝ ਲੱਗਦੀ ਸੀ ਕੀ ਸੀ, ਜਵਾਬ ਹੈ ਨਹੀਂ ਸੀ ਉਦੋਂ, ਕਿਉਂਕਿ ਉਦੋਂ ਤਰਕਸ਼ੀਲ ਸੁਸਾਇਟੀ ਵੀ ਹਜੇ ਕਹਿ ਲਓ ਵੀ ਉਮੜ ਰਹੀ ਸੀਗੀ, ਬਹੁਤ ਮੁਸ਼ਕਿਲ ਸੀਗਾ ਵੀ ਬੰਦੇ ਲੱਭ ਕੇ ਲਿਆਉਣੇ। ਪੇਟੀਆਂ 'ਚ ਅੱਗ ਲੱਗ ਜਾਂਦੀ ਸੀ, ਪੂਲੇ ਸੜ ਗਏ ਰਾਤ ਨੂੰ ਜੀ, ਉਹ ਵੀ ਕਰਦੇ ਆ ਗੱਲ, ਬਾਲਿਆਂ ਨੂੰ ਅੱਗ ਲੱਗ ਗਈ ਜੀ। ਅਸੀਂ ਤਾਂ ਜਾਣੀ ਕਿ ਨਾਲ ਦੇ ਘਰਾਂ 'ਚ ਦੇਖੇ। ਸਾਡੇ ਜਿਹਨਾਂ ਦੇ ਵਿੱਚ ਇੰਨਾ ਡਰ ਬੈਠਣਾ ਵੀ ਇਹ ਕਿਹੜਾ ਭੂਤ ਆ ਜਿਹੜਾ ਇੱਦਾਂ ਜਾ ਕੇ ਅੱਗ ਲਾ ਜਾਂਦਾ, ਉਹ ਵੀ ਬਿਨਾਂ ਤੇਲ ਪਾਏ। ਤੇ ਉੱਥੇ ਫਾਲੇ ਸੜਿਓ ਵੀ ਦਿਖਣੇ, ਪੇਟੀਆਂ 'ਚ ਰਜਾਈਆਂ ਸੜੀਆਂ ਵੀ ਦਿਸਣੀਆਂ। ਫਿਰ ਦੇਖਿਆ ਵੀ ਕੋਈ ਬੰਦੇ ਆਉਂਦੇ ਆ, ਉਹ ਫਿਰ ਇਹਨਾਂ ਨੂੰ ਬਿਠਾਉਂਦੇ ਆ, ਇਕੱਲੇ ਇਕੱਲੇ ਦੀ ਕਾਉਂਸਲਿੰਗ ਕਰਦੇ ਆ ਵੀ ਪਤਾ ਨਹੀਂ ਕਿਹੜੀ ਦਾਰੂ ਪਿਲਾ ਜਾਂਦੇ ਆ, ਪਤਾ ਨਹੀਂ ਕੋਈ ਬੂਟੀ ਸੰਘਾ ਜਾਂਦੇ ਆ। ਮੁੜ ਕੇ ਹਟ ਇੱਕ ਬੰਦਾ ਉਹਨਾਂ ਦੇ ਵਿੱਚੋਂ ਨਿਕਲ ਜਾਂਦਾ ਜਿਹੜਾ ਆਪ ਹੀ ਮੂੰਹ ਨਾਲ ਕਹਿਣ ਡਿਆ ਹੁੰਦਾ, ਇਹ ਸਾਰਾ ਮੈਂ ਹੀ ਕੀਤਾ, ਭਾਈ ਮੇਰਾ ਇਲਾਜ ਲੂਜ ਕਰਾ ਲਓ, ਮੈਂ ਤਾਂ ਦੁਖੀ ਬਹੁਤ ਹੈ ਤੁਹਾਡੇ ਤੋਂ। ਜੜ ਇੱਥੇ ਪਈ ਆ ਹੁਣ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਇਹ ਵਾਲੀ ਪ੍ਰੋਬਲਮ ਸੀ ਜਿਹੜੀ ਮੈਂ ਅੱਜ ਤੋਂ 20-25 ਸਾਲ ਪੁਰਾਣੀ ਸੁਣਾ ਕੇ ਹਟਿਆ ਆ। ਮੇਰਾ ਸਵਾਲ ਇਹ ਤੋਂ ਅੱਗੇ ਆ, ਇਹ ਹੁਣ ਹਟ ਗਈ ਪੰਜਾਬ 'ਚ ਕਿ ਹਜੇ ਵੀ ਨੌਜਵਾਨਾਂ 'ਚ ਘਰ ਕਰ ਗਈ? ਹਾਂ ਬਿਲਕੁਲ, ਬਹੁਤ ਵਧੀਆ ਇਹ। ਕਿਉਂਕਿ ਜਦੋਂ ਅਸੀਂ ਮੁੱਢਲੇ ਰੂਪ ਦੇ ਵਿੱਚ ਤਰਕ ਸੁਸਾਇਟੀ ਦੀ ਸ਼ੁਰੂਆਤ ਕੀਤੀ ਆ ਨਾ ਜੀ, ਜਦੋਂ ਲੋਕਾਂ ਦੇ ਵਿੱਚ ਇਹ ਪ੍ਰਚਾਰਿਆ ਵੀ ਜਿਹੜੇ ਇਸ ਤਰ੍ਹਾਂ ਦੇ ਅੱਗਾਂ ਲੱਗਦੀਆਂ ਨੇ, ਇੱਟਾਂ ਰੋੜੇ ਵੱਜਦੇ ਆ, ਕਿਸੇ ਦੇ ਖੂਨ ਦੇ ਛਿੱਟੇ ਪੈਂਦੇ ਆ, ਕੋਈ ਸਿਰ ਘੁਮਾ ਕੇ ਮਤਲਬ ਭੂਤ ਕਹਿੰਦਾ ਮੇਰੇ 'ਚ ਆ ਗਿਆ, ਉਹ ਸਾਰਾ ਕੁਝ ਕੀ ਹੈ, ਉਹਦਾ ਅਸੀਂ ਵਿਗਿਆਨਕ ਤੌਰ 'ਤੇ ਹੱਲ ਕਰਦੇ ਹਾਂ ਜੀ। ਐਲਾਨ ਕੀਤਾ ਪੰਜਾਬ ਤੇ ਪੱਧਰ ਦੇ ਉੱਤੇ ਆਪਣੀਆਂ ਯੂਨਿਟਾਂ ਨੇ ਜੀ, ਤੇ ਉਹ ਫਿਰ ਕੇਸ ਆਉਣ ਲੱਗੇ ਤਰਕ ਸੁਸਾਇਟੀ ਕੋਲ ਇਹੋ ਜਿਹੇ ਵੀ। ਜੀ ਕਿਸੇ ਦੇ ਘਰੇ ਅੱਗ ਲੱਗ ਜਾਣੀ, ਜਿਵੇਂ ਤੁਸੀਂ ਗੱਲ ਕੀਤੀ ਆ, ਕਿਸੇ ਦੇ ਇੱਟਾਂ ਰੋੜੇ ਵੱਜਦੇ ਆ ਘਰਾਂ ਦੇ ਵਿੱਚ, ਤੇ ਫਿਰ ਉਹ ਆਪਣੇ ਬਾਬਿਆਂ ਕੋਲ ਪਹਿਲਾਂ ਤਾਂ ਜਾਂਦੇ ਸੀ। ਜੀ ਬਾਬਿਆਂ ਤੋਂ ਹੱਲ ਨਹੀਂ ਸੀ ਹੋ ਸਕਦੇ ਉਹ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਕੀ ਉਹ ਕਰਨਾ। ਪਹਿਲਾਂ ਉਹਨਾਂ ਘਰਾਂ ਦੇ ਵਿੱਚ ਬਾਬੇ ਆਉਂਦੇ ਸੀ, ਪਹਿਲਾਂ ਬਾਬੇ ਆਉਂਦੇ ਸੀ। ਜਦੋਂ ਸਾਰੀ ਸਥਿਤੀ ਵਿਗੜਦੀ ਸੀ, ਫਿਰ ਮੈਂ ਦੇ ਦੱਸਿਆ ਵੀ ਕੋਈ ਬੰਦਾ ਸਧਾਰਨ ਜਿਹਾ ਕੁੜਤਾ ਪਜਾਮਾ ਪਾ ਕੇ ਆਇਆ, ਉਹ ਆਉਂਦੇ ਸੀ, ਇਕੱਲੇ ਦੀ ਮੀਟਿੰਗ ਕਰਨ ਡਿਆ ਆ। ਸਾਨੂੰ ਤਾਂ ਲੱਗਦਾ ਸੀ ਇਹ ਬੰਦਾ ਇਹਨਾਂ ਨਾਲੋਂ ਵੀ ਜ਼ਿਆਦਾ ਸਦਾਈ ਹੈ। ਹਾਂ ਬਿਲਕੁਲ ਲੱਗਦਾ, ਲੋਕਾਂ ਨੂੰ ਐਂ ਲੱਗਦਾ ਸੀ, ਕਿਉਂਕਿ ਉਹ ਸੁਣੀ ਜਾਂਦਾ, ਬਸ ਉਹਨਾਂ ਨੂੰ ਸੁਣੀ ਜਾਂਦਾ। ਐਂਡ ਜਾ ਕਹਿੰਦਾ ਉਹ ਭਾਈ ਇਹਨੂੰ ਡਾਕਟਰ ਕੋਲ ਲੈ ਕੇ ਜਾਓ, ਇਹਦਾ ਕੰਮ ਖਰਾਬ ਹੈ। ਤੇ ਉਹ ਜਦੋਂ ਰਿਜ਼ਲਟ ਕੱਢਣਾ, ਸਾਰਾ ਕੁਝ ਕੇਸ ਹੱਲ ਕਰਦੇ ਨੇ ਸਾਰੇ, ਮਤਲਬ 100% ਕੇਸ ਨੇ ਜਿਹੜੇ ਉੱਦਾਂ ਦੇ ਤਰਕ ਸੁਸਾਇਟੀ ਨੇ ਹੱਲ ਕੀਤੇ ਆ। ਜੀ ਤੇ ਉਦੋਂ ਬਾਅਦ ਜਦੋਂ ਲੋਕਾਂ ਦੇ ਵਿੱਚ ਇਹ ਚਰਚਾ ਹੋ ਗਈ ਵੀ ਯਾਰ ਇਹ ਤਾਂ ਘਰ ਦਾ ਹੀ ਕੋਈ ਪਰਿਵਾਰਕ ਮੈਂਬਰ ਹੁੰਦਾ ਜਿਹਨੂੰ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ, ਤੇ ਇਹੋ ਜਿਹੀਆਂ ਘਟਨਾਵਾਂ ਕਰਨੀਆਂ ਸ਼ੁਰੂ ਕਰ ਦਿੰਦਾ, ਤੇ ਉਹ ਆਮ ਪ੍ਰਚਾਰਿਆ ਜਾ ਰਿਹਾ ਲੋਕਾਂ ਦੇ ਵਿੱਚ ਇਹ ਗੱਲਾਂ। ਤੇ ਹੁਣ ਜੇ ਤੁਸੀਂ ਅੱਜ ਦੇਖੋ, ਅੱਜ ਕੋਈ ਰੇਅਰ ਕੇਸ ਆ ਜਿਹੜਾ ਇਸ ਤਰ੍ਹਾਂ ਦਾ ਤਰਕ ਸੁਸਾਇਟੀ ਕੋਲ ਆਉਂਦਾ, ਨਹੀਂ ਆਉਂਦਾ ਕੋਈ। ਘੱਟ ਗਏ ਨੇ, ਬਹੁਤ ਘੱਟ ਗਏ, ਬੇਹੱਦ ਘੱਟ ਗਏ। ਇਹ ਮੰਨ ਕੇ ਚੱਲੀਏ ਕਿ ਜਾਗਰੂਕਤਾ ਫੈਲੀ ਹੈ। ਬਿਲਕੁਲ ਫੈਲੀ ਹੈ।
ਫਿਰ ਜੇ ਇੰਨੀ ਜਾਗਰੂਕਤਾ ਫੈਲੀ ਆ, ਜੇ ਇਹਦਾ ਪਸਾਰਾ ਹੋਇਆ ਆ, ਫਿਰ ਧਰਮ ਦੇ ਨਾਂ ਤੇ ਇੰਨੇ ਕਿਉਂ ਫਿਰ ਹਾਰਡ ਐਂਡ ਫਾਸਟ ਹੋ ਜਾਂਦੇ ਆ? ਚਲੋ ਲੜਦੇ ਕਿਉਂ ਦੇਖੋ ਆਪਾਂ? ਇਹਨੂੰ ਆਪਾਂ ਹੁਣ ਕਹੇ ਕਿੱਥੇ ਚਲ ਜਾਂਦੀ ਸਮਝੋ ਇੱਕਦਮ ਹੀ ਫਿਰ? ਹਾਂ ਨਹੀਂ ਪਊਗਾ ਫਰਕ, ਕੋਈ ਇਹ ਨਹੀਂ ਗੱਲ ਹੈ। ਇਹਨੂੰ ਕੋਈ ਨਿਰਾਸ਼ ਹੋਣ ਦੀ ਲੋੜ ਨਹੀਂ ਸਮਾਂ ਹੈ। ਲੱਗੂਗਾ। ਹਾਂ ਸਮਾਂ ਤਾਂ ਲੱਗੂਗਾ ਜੀ, ਕਿਉਂਕਿ ਜਿਹੜੇ ਕਰੋੜਾਂ ਸਾਲਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਜੀ ਉਹਨੂੰ 20-30 ਸਾਲਾਂ ਦੇ ਵਿੱਚ ਖਤਮ ਨਹੀਂ ਕੀਤਾ ਜਾ ਸਕਦਾ। ਉਹਨੂੰ ਪ੍ਰਕਿਰਿਆ ਚੱਲ ਰਹੀ ਹੈ ਤੇ ਤਰਕ ਸੋਸਾਇਟੀ ਉਹ 'ਤੇ ਕੰਮ ਕਰ ਰਹੀ ਹੈ, ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਸਮਾਜ ਪ੍ਰਤੀ। ਤੇ ਆਉਣ ਵਾਲਾ ਸਮਾਂ ਮਤਲਬ ਵਧੂਗਾ ਇੱਧਰ ਨੂੰ। ਤੇ ਤੁਸੀਂ ਦੁਨੀਆ ਪੱਧਰ 'ਤੇ ਜਦੋਂ ਦੇਖੋਗੇ ਨਾ ਅੰਕੜੇ, ਜੀ ਅੱਜ ਵੀ ਜਿਹੜੇ ਵਿਗਿਆਨਕ ਵਿਚਾਰਧਾਰਾ ਦੇ ਲੋਕ, ਜੀ ਉਹਨਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਜੀ ਜੀ ਬਿਲਕੁਲ ਬਿਲਕੁਲ। ਠੀਕ ਹੈ ਨਾ, ਇਸ ਕਰਕੇ ਮਤਲਬ ਇਹਦੇ 'ਤੇ ਬਹੁਤੀ ਨਿਰਾਸ਼ਤਾ ਨਹੀਂ ਕਰਨ ਦੀ ਲੋੜ, ਤੇ ਸਗੋਂ ਉਤਸ਼ਾਹਿਤ ਹੋਣ ਦੀ ਲੋੜ ਹੈ ਵੀ ਸਾਡਾ ਕੰਮ ਆ ਜਿਹੜਾ ਕਿਤੇ ਨਾ ਕਿਤੇ ਕੰਮ ਕਰ ਰਿਹਾ। ਇੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ, ਹਾਂ ਕੋਈ ਕੋਈ ਘਟਨਾ ਜ਼ਿਹਨ ਦੇ ਵਿੱਚ ਜਿਹੜੀ ਹਮੇਸ਼ਾ ਤਾਜ਼ੀ ਰਹਿੰਦੀ ਆ ਵੀ ਗਏ ਸੀਗੇ ਭਲਾ ਕਰਨ, ਬਈ ਪਹਿਲਾਂ ਕੀਤੀ ਬਹੁਤ ਉਹਨਾਂ ਨੇ ਬੁਰੀ, ਕੋਈ ਹੈ ਕੋਈ ਜ਼ਿਹਨ ਦੇ ਵਿੱਚ ਇਹੋ ਜਿਹਾ ਕਿ ਮਤਲਬ ਕਿ ਬਈ ਨਹੀਂ ਕਸੂਤੀ ਸਥਿਤੀ 'ਚ ਫਸ ਗਏ ਹੋਵੋ ਵੀ ਬਈ ਇਹ ਕਿੱਦਾਂ ਸੋਲਵ ਕਰਨਾ ਆ, ਵੀ ਲੋਕੀ ਤਾਂ ਮੂਹਰੇ ਧਮਕੀਆਂ ਤੇ ਆ ਗਏ ਹੁਣ ਵੀ ਤੁਹਾਨੂੰ ਨਹੀਂ ਜਾਣ ਦੇਣਾ ਅੱਜ? ਨਹੀਂ ਇੱਦਾਂ ਦੀ ਘਟਨਾ ਤਾਂ ਨਹੀਂ ਵਾਪਰੀ ਕਿਤੇ ਜੀ ਕਿਉਂਕਿ ਤਰਕਸ਼ੀਲ ਸੁਸਾਇਟੀ ਨੇ ਜਦੋਂ ਆਪਣਾ ਉਹ ਇਨਾਮ ਸ਼ੁਰੂ ਕੀਤਾ ਨਾ, ਹਾਂਜੀ ਤਰ੍ਹਾਂ ਤਰ੍ਹਾਂ ਦੇ ਬਾਬਿਆਂ ਨੂੰ ਚੈਲੰਜ ਕੀਤਾ ਵੀ ਤੁਹਾਡੇ ਕੋਲ ਕਿਸੇ ਕਿਸਮ ਦੀ ਕੋਈ ਸ਼ਕਤੀ ਹੈਗੀ ਆ ਤਾਂ ਸਾਡਾ ਇੰਨਾ ਇਨਾਮ ਆ ਜਿਹੜਾ ਹੁਣ ਜਿਵੇਂ 5 ਲੱਖ ਹੈ ਜੀ 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 ਰੱਖਿਆ ਹੋਇਆ ਵੀ ਸਾਥੋਂ ਜਿੱਤੋ, ਜੋਤਸ਼ੀਆਂ ਨੂੰ, ਤਾਂਤਰਿਕਾਂ ਨੂੰ, ਵੱਡੇ ਵੱਡੇ ਡੇਰੇਦਾਰਾਂ ਨੂੰ, ਬਾਬਿਆਂ ਨੂੰ ਜੀ ਚੁਣੌਤੀ ਦਿੱਤੀ ਇਸ ਗੱਲ ਦੀ। ਇਸ ਗੱਲ ਦੀ ਚਰਚਾ ਲੋਕਾਂ 'ਚ ਹੋਈ ਆ ਵੀ ਇਹ ਯਾਰ ਕਿਹਦਾ ਮਤਲਬ ਇਹਨਾਂ ਕੋਲ ਕੁਛ ਨਹੀਂ ਹੈ ਜਿਹੜਾ ਮਤਲਬ ਇਹ ਕਹਿੰਦੇ ਆ ਵੀ ਇਹ ਮੈਂ ਤੁਹਾਡੇ ਫਲਾਣਾ ਦੇਵਤਾ ਬਸ ਕੀਤਾ ਹੋਇਆ, ਫਲਾਣਾ ਕੁਛ ਉਹ ਜੰਤਰ ਮੰਤਰ ਜਾਣਦਾ ਜੀ ਮੈਂ, ਜੀ ਜੀ ਤੇ ਵੀ ਇਹ ਤਾਂ ਫਿਰ ਸਾਨੂੰ ਲੁੱਟਣ ਲਈ ਸਾਰਾ ਕੁਛ ਮਤਲਬ ਜਿਹੜੇ ਸਮਝਦਾਰ ਲੋਕ ਹੈ ਜੀ। ਉਹ ਸਮਝੇ ਆ ਇਹਨਾਂ ਗੱਲਾਂ ਨੂੰ। ਜੀ ਵੀ ਸਾਡਾ ਮੈਗਜ਼ੀਨ ਆ ਤਰਕਸ਼ੀਲ ਜਿਹੜਾ, ਉਹਦੇ 'ਚ ਹਰ ਮਹੀਨੇ ਹਰ 2 ਮਹੀਨੇ ਬਾਅਦ ਜਿਹੜਾ ਨਿਕਲਦਾ ਉਹਦੇ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸਾਡੇ ਸਮਾਜ 'ਚ ਵਿੱਚ ਵਾਪਰਦੀਆਂ ਨੇ, ਜਿਨ੍ਹਾਂ ਨੂੰ ਲੋਕ ਮਤਲਬ ਹਲੇ ਵੀ ਦੇਵੀ ਦੇਵਤਿਆਂ ਨਾਲ ਜੋੜ ਕੇ ਉਸ ਨਜ਼ਰੀਏ ਨਾਲ ਦੇਖ ਰਹੇ ਆ, ਉਹ ਜਦੋਂ ਰਿਪੋਰਟਾਂ ਛਪਦੀਆਂ ਨੇ ਇਹਦਾ ਫਰਕ ਪੈਂਦਾ ਲੋਕਾਂ ਦੇ ਉੱਤੇ। ਇੱਕ ਪੰਜਾਬ 'ਚ ਆਪਣੀ ਭਾਈਚਾਰਾ ਵੱਸਦਾ ਹੈ, ਇੱਕ ਵਿਦੇਸ਼ਾਂ 'ਚ ਵੱਸਦਾ ਹੈ, ਕੋਈ ਫਰਕ ਨਹੀਂ ਉਹ ਅਮਰੀਕਾ ਕੈਨੇਡਾ ਇੰਗਲੈਂਡ ਕਿਤੇ ਵੀ ਹੈ। ਉਨਾ ਕੀ ਪ੍ਰਭਾਵ ਆ ਇਸ ਵਿਚਾਰਧਾਰਾ ਦਾ ਕਿ ਫਰਕ ਹੈਗਾ? ਨਹੀਂ ਇੱਥੇ ਦੇਖੋ ਐਜੂਕੇਸ਼ਨ ਸਿਸਟਮ ਦਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਨਾ ਵੀ ਐਜੂਕੇਸ਼ਨ ਸਿਸਟਮ ਦਾ ਫਰਕ ਹੈ ਜੀ, ਕਿਉਂਕਿ ਉੱਥੇ ਜੋ ਵਿਗਿਆਨਕ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ ਉਹ ਨਹੀਂ ਹੋ ਰਿਹਾ। ਜੀ ਇਹਨਾਂ ਮੁਲਕਾਂ ਦੇ ਵਿੱਚ ਭਾਵੇਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਹੈ, ਇੰਗਲੈਂਡ ਹੈ, ਅਮਰੀਕਾ ਹੈ, ਉਹ ਵਿਗਿਆਨਕ ਨਜ਼ਰੀਆ ਉਹਨਾਂ ਲੋਕਾਂ ਦਾ ਆਪਣੇ ਨਾਲੋਂ ਕਿਤੇ ਵੱਧ ਵਿਕਸਿਤ ਹੋਇਆ ਹੋਇਆ। ਜੀ ਇਹ ਫਰਕ ਹੈਗਾ, ਦੇਖਿਆ ਇੱਥੇ ਵੀ ਦੇਖਿਆ। ਇੱਥੇ ਮੈਨੂੰ ਸਕੂਲ ਜਾਣ ਦਾ ਮਤਲਬ ਬੱਚਿਆਂ ਦੇ ਨਾਲ ਮੌਕਾ ਮਿਲਿਆ, ਜਦੋਂ ਮੁੱਢਲੇ ਰੂਪ ਦੇ ਵਿੱਚ ਬੱਚੇ ਦੇਖਿਆ ਵੀ ਆਪਣੇ ਬੱਚੇ ਤਾਂ ਕਈ ਵਾਰੀ ਕੁੱਟ ਕੇ ਸਕੂਲ ਭੇਜਣੇ ਪੈਂਦੇ ਆ ਪੇਰੈਂਟਸ ਦੇਖਦੇ। ਬਿਲਕੁਲ ਠੀਕ ਹੈ ਨਹੀਂ, ਹੁਣ ਇੱਥੇ ਬੱਚੇ ਭੱਜੇ ਜਾਂਦੇ ਆ, ਉੱਥੇ ਕੀ ਆ ਉਹਨਾਂ ਨੂੰ ਬਹੁਤ ਕੁਝ ਹੁੰਦਾ ਨਾ। ਹਾਂਜੀ ਬੱਚਿਆਂ ਨੂੰ ਕਰਨ ਨੂੰ ਬਹੁਤ ਹੁੰਦਾ, ਸਕੂਲ 'ਚੋਂ ਚਾਈ ਜਾਂਦੇ ਨੇ, ਚਾਈ ਜਾਂਦੇ ਆ। ਬਿਲਕੁਲ ਮੈਂ ਦੇਖਿਆ ਵੀ ਉੱਥੇ ਜਾ ਕੇ ਯਾਰ ਦੇਖੀਏ ਤਾਂ ਸਹੀ। ਮੈਂ ਮਤਲਬ ਕਈ ਸਾਲ ਹੋ ਗਏ ਮਤਲਬ ਬੱਚਿਆਂ ਨਾਲ ਸਕੂਲ ਚਲੇ ਗਿਆ ਤਾਂ ਉੱਥੇ ਦੇਖਿਆ ਉਹਨਾਂ ਦੇ ਰੇਤੇ ਦੀਆਂ ਢੇਰੀਆਂ ਲਾਈਆਂ ਹੋਈਆਂ। ਬਿਲਕੁਲ ਬਿਲਕਲ ਉੱਥੇ ਬੱਚੇ ਮਤਲਬ ਖੇਡਦੇ ਨੇ, ਸਾਰਾ ਉਹਨਾਂ ਨੂੰ ਪ੍ਰੈਕਟੀਕਲੀ ਦਿਖਾ ਰਹੇ ਆ, ਸਾਰਾ ਕਰ ਦਿੰਦੇ ਆ। ਮਤਲਬ ਬਹੁਤ ਇਹ ਫਰਕ ਨੇ ਨਾ ਆਪਣੀ ਉਹਦੇ ਨਾਲ ਤੇ ਇਹਦੇ ਨਾਲ, ਐਜੂਕੇਸ਼ਨ ਸਿਸਟਮ ਦਾ ਫਰਕ ਹੈ ਜੀ। ਜਾਂਦੇ ਜਾਂਦੇ ਇੱਕ ਸੁਨੇਹਾ ਬਣਾ ਦਿਓ ਆਪਣੇ ਉਸ ਜਵਾਬ ਦੇ ਵਿੱਚ, ਜਿਹਦੇ 'ਚ ਇਹ ਸੁਨੇਹਾ ਲੁਕਿਆ ਹੋਵੇ ਵੀ ਜਿਹੜੀ ਸਾਡੀ ਲਿਕਾਈ ਆ ਉਹ ਤਰਕਸ਼ੀਲਤਾ ਤੇ ਧਰਮ ਦੇ ਵਿੱਚ ਜਾਣੀ ਵਿਰੋਧਾਭਾਸ ਕਿਉਂ ਸਮਝੀ ਜਾ ਰਹੀ ਆ, ਕਿ ਅਸੀਂ ਹਜੇ ਵੀ ਇਸ ਚੀਜ਼ 'ਚ ਫਸ ਗਏ ਆ ਵੀ ਇੰਨਾ ਹੀ ਉਹ ਤਾਂ ਤਰਕਸ਼ੀਲ ਆ, ਉਹ ਐ ਆ, ਉਹ ਫਲਾਨਾ ਆ, ਉਹ ਕੋਈ ਬੰਦਾ ਆ। ਚਲੋ ਇਹਦਾ ਬੁਰਾ ਨਾ ਮਨਾਵੇ ਕੋਈ, ਸੁਣਨ ਨੂੰ ਮਿਲ ਜਾਂਦਾ ਉਹ ਤਾਂ ਬੰਦਾ ਤਰਕਸ਼ੀਲ ਹੈ, ਉਹਦਾ ਕੀ ਹੈ, ਉਹ ਤਾਂ ਬੰਦੇ 'ਚ ਨਹੀਂ ਆਉਂਦਾ, ਨਹੀਂ ਉਹ ਤਾਂ ਧਰਮ ਹੀ ਨਹੀਂ ਮੰਨਦਾ। ਉਹ ਦੇਖੋ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਸੋਚਣ ਦਾ, ਉਹ ਆਪਾਂ ਮਤਲਬ ਉਹਨਾਂ ਬਾਰੇ। ਸੋ ਇਹ ਵਾਲੀ ਜਿਹੜੀ ਇੱਕ ਕਹਿ ਲਓ ਵੀ ਲੌਬੀ ਆ, ਉਹਨਾਂ ਦੇ ਲਈ ਕੀ ਸੁਨੇਹਾ ਹੋਏਗਾ ਵੀ ਭਾਈ ਇਸ ਆਪਾਂ ਵਿਰੋਧ ਜਿਹੜਾ ਤਰਕਸ਼ੀਲਤਾ ਨੂੰ ਤੁਸੀਂ ਧਰਮ ਦੇ ਨਾਲ ਵਿਰੋਧ ਜਿਹਾ ਕਰ ਦਿੰਦੇ ਆ, ਵੀ ਇਹ ਤੋਂ ਨਿਜਾਤ ਲਾਓ, ਇਹ ਤੋਂ ਪਰੇ ਹੋਵੋ। ਇਸ ਤੋਂ ਪਹਿਲਾਂ ਮਤਲਬ ਨਾ ਇੱਕ ਗੱਲ ਥੋੜ੍ਹੀ ਜਿਹੀ ਹੋਰ ਮੈਂ ਦੱਸਣੀ ਚਾਹੁੰਦਾ, ਵੈਸੇ ਆਪਾਂ ਕਵਰ ਕਰ ਵੀ ਗਏ ਆ ਉਹ, ਵੀ ਕਿਵੇਂ ਇੱਥੋਂ ਦੇ ਅੰਧ ਵਿਸ਼ਵਾਸ ਫੈਲਾਉਣ ਵਾਲੇ ਲੋਕ ਜੀ ਤੇ ਇੱਥੇ ਰਾਜਨੀਤੀ ਕਰਨ ਵਾਲੇ ਲੋਕ ਜਾਂ ਸਰਕਾਰਾਂ ਚਲਾਉਣ ਵਾਲੇ ਲੋਕ ਕਿਵੇਂ ਅੰਦਰ ਖਾਤੇ ਇੱਕ ਨੇ, ਦੋਨਾਂ ਨੇ ਹੀ ਲੋਕਾਂ ਨੂੰ ਕਿਵੇਂ ਮੂਰਖ ਬਣਾ ਕੇ ਰੱਖਿਆ ਹੋਇਆ, ਮਨੁੱਖ ਨੂੰ ਕਿਸਮਤਵਾਦ ਦੇ ਚੱਕਰ 'ਚ ਪਾ ਕੇ ਕਿਵੇਂ ਉਲਝਾਇਆ ਹੋਇਆ।
ਮਤਲਬ ਹਰ ਇੱਕ ਮਨੁੱਖ ਨੂੰ ਇਹ ਦੱਸਿਆ ਜਾਂਦਾ ਵੀ ਤੂੰ ਮਤਲਬ ਉੱਪਰੋਂ ਲਿਖਾ ਕੇ ਲਿਆ, ਜੇ ਮਾੜੀ ਤੇਰੇ ਨਾਲ ਵਾਪਰ ਗਈ ਤਾਂ ਉਹ ਲਿਖਿਆ ਹੋਇਆ ਸੀ, ਐਂ ਕੋਈ ਗੱਲ ਨਹੀਂ। ਅੱਛਾ, ਮੈਂ ਤੁਹਾਡੀ ਗੱਲ ਕੱਟਦਾ ਵਿੱਚੋਂ, ਹਾਂ ਕਿਉਂਕਿ ਜਾਂਦੇ ਜਾਂਦੇ ਮੈਂ ਮੇਰੇ ਜ਼ਿਹਨ 'ਚ ਆ ਗਿਆ, ਮੈਂ ਨਾਮ ਨਹੀਂ ਲਵਾਂਗਾ, ਤੁਹਾਨੂੰ ਆਪੇ ਪਤਾ ਲੱਗ ਜਾਣਾ ਆ। ਮੁਸ਼ਕਿਲ ਹੋਏਗੀ ਤੁਹਾਨੂੰ ਹੁਣ ਇਹਨੂੰ ਥੋੜ੍ਹਾ ਜਸਟੀਫਾਈ ਕਰਨ ਦੇ ਵਿੱਚ। ਆਪਾਂ ਕਹਿੰਦੇ ਜਿਹੜੇ ਵਿਗਿਆਨਿਕ ਸੋਚ ਵਾਲੇ ਆ ਵੀ ਭਾਈ ਉਹ ਨਹੀਂ ਭੁਲੇਖੇ 'ਚ ਹੁੰਦੇ, ਉਹ ਨਹੀਂ ਐਵੇਂ ਧਰਮਾਂ ਦੇ ਵਿੱਚ ਇੱਦਾਂ ਫਸਦੇ। ਉਹ ਕਹਿੰਦੇ ਠੀਕ ਹੈ ਧਰਮ ਮੰਨੋ, ਇਟਸ ਓਕੇ ਆ, ਲੇਕਿਨ ਉਹਨਾਂ ਦੇ ਵਿੱਚ ਜਿਹੜੇ ਅੰਧ ਵਿਸ਼ਵਾਸ ਫੈਲਾਉਂਦੇ ਆ ਪੁਜਾਰੀ ਵਰਗੇ ਆ, ਵੀ ਉਹਨਾਂ ਤੋਂ ਥੋੜ੍ਹਾ ਪਰੇ ਹੋਵੋ। ਇਸਰੋ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਵੱਡੇ ਸਾਇੰਟਿਸਟ, ਮੈਂ ਨਾਂ ਨਹੀਂ ਲੈਣਾ ਹੈਗਾ, ਸਫਲ ਰਾਕਟ ਦਾਗ ਦਿੰਦੇ ਆ, ਠੀਕ ਹੈ, ਨਾਂ ਆ ਭਾਰਤ ਦਾ, ਕਿੰਨੀ ਉੱਥੋਂ ਇੰਪਲੋਇਮੈਂਟ ਵੀ ਬਣਦੀ ਆ। ਜਦੋਂ ਟਵੀਟ ਕਰਨਾ ਹੁੰਦਾ ਆ, ਸ਼ੁਕਰਗੁਜ਼ਾਰ ਆ ਅਸੀਂ ਪਰਮਾਤਮਾ ਦਾ, ਸਾਡਾ ਮਿਸ਼ਨ ਕਾਮਯਾਬ ਹੋਇਆ। ਉੱਥੇ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਅਸੀਂ ਤਾਂ ਫੇਲ ਹੀ ਹੋ ਗਏ। ਨਹੀਂ, ਚਲੋ ਦੇਖੋ, ਉਹਨਾਂ ਨੇ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਜੀ, ਜਿਹੜੀ ਉਹਨਾਂ ਦੇ ਫਿੱਟ ਬੈਠਦੀ ਆ। ਉਹਨਾਂ ਦੀ ਪਰ ਸੁਨੇਹਾ ਬਹੁਤ ਘਾਤਕ ਜਾਂਦਾ ਮੈਂ ਉਦੋਂ ਬਾਅਦ ਅਗਲੀ ਗੱਲ ਕਰਦਾ। ਅੱਛਾ ਜੀ, ਮਤਲਬ ਤੁਸੀਂ ਤਾਂ ਨਾਂ ਨਹੀਂ ਲੈ ਰਹੇ, ਮੈਂ ਨਾਂ ਲੈ ਰਿਹਾ। ਚਲੋ ਤੁਸੀਂ ਲੈ ਦੇ। ਸਾਡੇ ਦੇਸ਼ ਦਾ ਡਿਫੈਂਸ ਮਿਨਿਸਟਰ ਹੋਵੇ, ਜਦੋਂ ਪਿਛਲੇ ਸਮੇਂ ਦੇ ਵਿੱਚ ਉਹਨੇ ਜਹਾਜ਼ ਰਫੇਲ ਖਰੀਦੇ ਇੰਡੀਆ ਨੇ, ਫਰਾਂਸ ਗਿਆ ਸੀ, ਫਰਾਂਸ ਗਿਆ ਸੀ ਨਾ, ਤਿਲਕਬੰਦੀ ਹੋ ਗਈ ਸੀ ਉੱਥੇ। ਤਿਲਕਬੰਦੀ ਤਾਂ ਵੱਖਰੀ ਗੱਲ ਹੈ, ਜਹਾਜ਼ ਦੇ ਟਾਇਰਾਂ ਦੇ ਥੱਲੇ ਨਿੰਬੂ ਦੇ ਰਿਹਾ। ਮਿਰਚ ਵੀ ਸੀ ਨਾਲ ਜੀ। ਹਾਂਜੀ, ਮਿਰਚ ਵੀ ਸੀ। ਹਾਂਜੀ, ਮੈਂ ਦੇਖੀ। ਮਿਰਚ ਹੋਰ ਥਾਵੇਂ ਸੀ, ਔਰ ਧਾਗੇ ਦੇ ਨਾਲ ਵੀ ਬੰਨੀ ਗਈ ਸੀ। ਹਾਂਜੀ। ਸੋ ਉਹ ਨਹੀਂ, ਉਹ ਬਾਰਡਰ ਦੀ ਜਿਹੜੀ ਕੈਂਟਰੀ ਵਾਲੀ ਤਾਰ ਆ ਨਾ, ਬਾਰਡਰ ਤੇ ਲੱਗੀ ਹੋਈ, ਉੱਥੇ ਨਿੰਬੂ ਤੇ ਮਿਰਚਾਂ ਟੰਗ ਰਿਹਾ ਉਹ। ਅੱਛਾ, ਉਹ ਨਹੀਂ ਪਤਾ ਜੀ, ਉਹ ਫੋਟੋਆਂ ਹੈਗੀਆਂ। ਅੱਛਾ ਜੀ। ਸੋ ਮਤਲਬ ਇਹਨਾਂ ਲੋਕਾਂ ਤੋਂ ਕਿਵੇਂ ਤੁਸੀਂ ਆਸ ਕਰਦੇ ਹੋ ਵੀ ਇਹ ਵਿਗਿਆਨਕ ਵਿਚਾਰਧਾਰਾ ਦਾ ਪਸਾਰਾ ਕਰਨਗੇ, ਉਧਰ ਨੂੰ ਚੱਲਣਗੇ? ਕਿਉਂ ਲੋਕਾਂ ਨੂੰ ਕਰਨ ਦੇਣਗੇ ਜੀ? ਇਹਨਾਂ ਦੀ ਇਹ ਤਾਂ ਚਾਹੁੰਦੇ ਆ ਵੀ ਲੋਕ ਇਸੇ ਘੁੰਮਣ ਘੇਰੀ ਦੇ ਵਿੱਚ ਤੁਰੇ ਫਿਰੇ ਰਹਿਣ, ਕਿਸਮਤਵਾਦ ਦੇ ਚੱਕਰ 'ਚ ਰਹਿਣ, ਸਰਕਾਰਾਂ ਨੂੰ ਪਾਸੇ ਕਰਦੇ ਰਹਿਣ, ਵੀ ਜੋ ਕੁਛ ਮਾੜਾ ਵਾਪਰਦਾ ਉਹਦੇ ਹੁਕਮ ਨਾਲ ਹੁੰਦਾ, ਸਾਡੇ ਅਨੁਸਾਰ ਨਹੀਂ। ਆਪਣੇ ਰਾਜ ਪ੍ਰਬੰਧ ਦੇ ਉੱਤੇ ਕਦੇ ਮਤਲਬ ਉਂਗਲ ਨਹੀਂ ਰੱਖਣ ਦੇਣਗੇ ਉਹ। ਜੀ ਬਿਲਕੁਲ, ਧੰਨਵਾਦ ਜਸਵੰਤ ਜੀਰਕ ਜੀ। ਦੂਜੀ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਚਾਹੁੰਦਾ ਸੀ, ਵੀ ਜਿਹੜੇ ਲੋਕ ਕਹਿੰਦੇ ਨੇ ਵੀ ਅਸੀਂ ਕਰਾਮਾਤ ਤੇ ਜਾਦੂ ਮੰਤਰ ਉਹ ਕਰਦੇ ਆ। ਹਾਂਜੀ ਹਾਂਜੀ। ਉਹ ਮਤਲਬ ਜੇ ਟਾਈਮ ਹੈਗਾ ਆਪਣੇ ਕੋਲ, ਆਪਾਂ 2 ਮਿੰਟ ਲਾਵਾਂਗੇ ਗੱਲ ਨੂੰ। ਕੱਢ ਲਓ ਰੱਸੀ ਅੱਜ, ਫਿਰ ਦੇਖ ਹੀ ਲੈਂਦੇ ਹੋ ਅੱਜ, ਰੱਸੀ ਕੱਢ ਲਓ ਫਿਰ ਤੁਸੀਂ ਅੱਜ। ਜੀ। ਸੋ ਜਿਹੜੇ ਕਿਉਂਕਿ ਇਹੋ ਦਰਸ਼ਕਾਂ ਨੂੰ ਇਹ ਸਮਝਾਉਣਾ ਵੀ ਬੇਹੱਦ ਜ਼ਰੂਰੀ ਹੈ ਜੀ, ਵੀ ਕਿਸੇ ਕਿਸਮ ਦੀ ਗੈਬੀ ਸ਼ਕਤੀ, ਕੋਈ ਦੇਵੀ ਦੇਵਤਾ ਬਸ ਕੀਤਾ ਹੋਇਆ ਕੋਈ ਜਾਦੂ ਮੰਤਰ ਕਿਸੇ ਕਰਾਮਾਤ ਦੇ ਪਿੱਛੇ ਕੰਮ ਨਹੀਂ ਕਰਦਾ ਹੈ ਜੀ। ਉਹਦੇ ਪਿੱਛੇ ਹੇਰਾਫੇਰੀ ਹੁੰਦੀ ਹੈ, ਧੋਖਾ ਹੁੰਦਾ, ਤੇ ਵਿਗਿਆਨ ਦਾ ਕੋਈ ਲੌਜਿਕ ਹੁੰਦਾ ਹੈ, ਵਿਗਿਆਨ ਹੀ ਹੁੰਦੇ ਆ ਪਿੱਛੇ, ਜਿਹਨੂੰ ਵਰਤ ਲਿਆ ਜਾਂਦਾ ਹੈ। ਹਾਂ, ਉਹ ਜੀ, ਉਹਨੂੰ ਹੱਥ ਦੀ ਹੇਰਾਫੇਰੀ ਕਹਿ ਲਓ। ਗੁਰੂ ਨਾਨਕ ਸਾਹਿਬ ਨੇ ਤਾਂ ਮਤਲਬ ਇੱਥੋਂ ਤੱਕ ਕਿਹਾ ਵੀ ਇਹ ਜਿਹੜਾ ਕੁਛ ਵੀ ਕਰ ਰਹੇ ਨੇ ਇਸ ਤਰ੍ਹਾਂ ਦੇ ਲੋਕ, ਇਹ ਸਾਰੇ ਧੋਖੇਬਾਜ਼ ਨੇ। ਜੀ ਬਿਲਕੁਲ, ਉਹਨਾਂ ਨੇ ਕਿਹਾ ਇਹ, ਜੀ। ਤੇ ਅੱਜ ਅਸੀਂ ਫੇਰ ਮਤਲਬ ਉਹਨਾਂ ਦੇ ਮੱਥੇ ਟੇਕਦੇ ਹਾਂ, ਜਾ ਕੇ ਸਾਰਾ ਕੁਛ ਕਰਦੇ ਹਾਂ। ਜੀ, ਇਹ ਤਰਾਸਦੀ ਹੈ ਜੀ, ਸਾਡੀ ਤਰਾਸਦੀ ਹੈ ਭਾਈਚਾਰੇ ਦੀ। ਸੋ ਇਹ ਮੈਂ ਸਮਝਦਾ ਵੀ ਜ਼ਰੂਰੀ ਆ। ਰੱਸੀ ਆ ਮੇਰੇ ਕੋਲ ਇੱਕ, ਤੁਸੀਂ ਦੇਖ ਰਹੇ ਹੋ, ਦੇਖ ਲਓ, ਚੈੱਕ ਵੀ ਕਰ ਸਕਦੇ ਹੋ। ਕੋਈ ਨਹੀਂ, ਕੈਮਰੇ ਦੇਖ ਰਹੇ ਆ ਜੀ, ਰੱਸੀ ਆ ਜੀ ਇਹ। ਤੇ ਮੈਨੂੰ ਲੱਗਦਾ ਕਿ ਕੋਈ ਗੰਢ ਵੀ ਹੈ ਨਹੀਂ, ਕਿਤੇ ਟੁੱਟੀ ਵੀ ਹੈ ਨਹੀਂ, ਕਿਤੇ ਟੁੱਟੀ ਹੈ ਨਹੀਂ ਕਿਤੋਂ। ਜੀ ਠੀਕ ਹੈ, ਨਹੀਂ ਗੱਲ ਸਾਬਤ ਰੱਸੀ ਆ। ਹਾਂਜੀ। ਹੁਣ ਇਹਨੂੰ ਆਪਾਂ ਕੱਟਾਂਗੇ ਵਿਚਾਲਿਓ। ਅੱਛਾ ਜੀ। ਹਾਂ, ਆ ਤੁਸੀਂ ਧੋਤੋਂ ਹੀ ਕਟਾਵਾਂਗੇ, ਕੈਂਚੀ ਲੈ ਲਓ ਆਹ। ਅੱਛਾ ਜੀ। ਹਾਂ, ਲਓ ਬਈ, ਲਓ ਜੀ ਕੈਂਚੀ। ਇਹਨੂੰ ਆਪਾਂ ਇੱਥੋਂ ਇਹਦਾ ਅੱਧ ਕਰਕੇ, ਹਾਂਜੀ, ਇਹਨੂੰ ਆਪਾਂ ਇੱਥੋਂ ਕਟਾ ਦੇਣਾ ਤੁਹਾਡੇ ਹੱਥਾਂ ਤੋਂ। ਅੱਛਾ ਜੀ। ਆਹ ਲਓ ਜੀ, ਕੈਮਰੇ 'ਚ ਦੇਖ ਲਓ ਜੀ, ਆਹ ਕੱਟਤੀ ਆ ਜੀ। ਇਹ ਰੱਸੀ ਦੇ 2 ਟੋਟੇ ਜਿਹੜੇ ਨੇ ਉਹ ਹੋ ਚੁੱਕੇ ਆ ਜੀ। ਤੁਸੀਂ ਦੇਖੋਗੇ ਇਹ 2 ਹਿੱਸਿਆਂ 'ਚ ਵੰਡੀ ਗਈ ਆ ਜੀ। ਆਹ 2 ਹਿੱਸੇ ਮੇਰੇ ਇਹਦੇ ਉੱਪਰ ਨੇ, ਹੱਥ 'ਚ ਨੇ ਜੀ, ਤੇ 2 ਆਹ ਥੱਲੇ ਨੇ। ਜੀ, ਦੇਖ ਸਕਦੇ ਆ ਸਾਰਾ ਲੋਚਾ ਮੈਨੂੰ ਇੱਥੇ ਕਿ ਲੱਗਦਾ ਜਿਹੜਾ ਆ ਕੁਛ ਕੀਤਾ ਹੋਇਆ। ਹੁਣ ਜੇ ਮੈਂ ਕਹਾਂ ਵੀ ਇਸ ਨੂੰ ਦੁਬਾਰਾ ਜੋੜਨਾ ਹੈ, ਆਪਾਂ ਨੂੰ ਗੰਢ ਦੇਣੀ ਪਊਗੀ। ਬਿਲਕੁਲ ਬਿਲਕੁਲ, ਇਸ ਤੋਂ ਬਿਨਾਂ ਤਾਂ ਜੋੜ ਨਹੀਂ ਸਕਦੇ ਜੀ। ਪਰ ਜੇ ਮੈਂ ਇਹ ਕਹਾਂ ਵੀ ਇਹ ਗੰਢ ਵੀ ਨਹੀਂ ਹੋਣੀ ਚਾਹੀਦੀ ਰੱਸੀ ਦੇ ਵਿੱਚ, ਇਹ ਪਹਿਲਾਂ ਦੀ ਤਰ੍ਹਾਂ ਉਦਾਂ ਹੀ ਸਾਬਤ ਹੋਣੀ ਚਾਹੀਦੀ ਆ। ਜੀ ਜੀ, ਨਹੀਂ ਹੋ ਸਕਦੀ। ਨਹੀਂ ਹੋ ਤਾਂ ਨਹੀਂ ਸਕਦੀ, ਕਿਉਂਕਿ ਮੈਨੂੰ ਤਾਂ ਚਾਰੇ ਹੁਣ ਉਹਦੇ ਕੱਟੇ ਹੋਏ ਦਿਖ ਰਹੇ ਆ। ਜੇ ਤੁਹਾਡੇ ਹੱਥਾਂ ਦੇ ਇੱਥੇ ਉਂਗਲੀਆਂ ਦੇ ਵਿੱਚ ਕੁਝ ਲੋਚਾ ਹੈ ਵੀ, ਪਰ ਮੈਨੂੰ ਚਾਰੇ ਖੂੰਜੇ ਦਿਸ ਰਹੇ ਆ। ਹਾਂ, ਮਸਲਾ ਚਾਰੇ ਖੂੰਜੇ ਦਿਸ ਰਹੇ ਆ ਨਾ। ਹਾਂਜੀ। ਹਾਂ, ਤੇ ਇਹਨੂੰ ਆਪਾਂ ਗੰਢ ਦੇਤੀ ਇੱਥੇ। ਠੀਕ ਹੈ ਜੀ। ਹੁਣ ਆਪਾਂ ਮਤਲਬ ਪਹਿਲਾਂ ਦੀ ਤਰ੍ਹਾਂ ਇਹ ਰੱਸੀ ਨੂੰ ਜੋੜਨਾ ਹੈ ਜੀ। ਹੁਣ ਜੋੜਨਾ ਤਾਂ ਗੰਢ ਆ ਜਿਹੜੀ ਖਤਮ ਕਰਨੀ ਪਊਗੀ। ਬਿਲਕੁਲ ਜੀ। ਕੀ ਖਤਮ ਹੋ ਸਕਦੀ ਆ ਇਹ?
ਜਦੋਂ ਆਪਾਂ ਖਤਮ ਕਰਾਂਗੇ ਤਾਂ ਲੋਕ ਇਹਨੂੰ ਹੀ ਜਾਦੂ ਮੰਨਣਗੇ, ਇਹਨੂੰ ਕਰਾਮਾਤ ਮੰਨਣਗੇ, ਸਾਰਾ ਕੁਝ ਮੰਨਣਗੇ ਜੀ। ਠੀਕ ਆ ਨਹੀਂ? ਉਹੀ ਆਪਾਂ ਜਿਹੜੇ ਵਹਿਮ ਭਰਮ ਆ ਲੋਕਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਜਿਹੜੇ ਅੰਧ ਵਿਸ਼ਵਾਸ ਨੇ ਜਾਦੂ ਦੇ ਨਾਂ ਤੇ, ਜੀ। ਕਰਾਮਾਤਾਂ ਦੇ ਨਾਂ ਤੇ, ਉਹ ਇਸ ਤਰ੍ਹਾਂ ਹੀ ਫੈਲਦੇ ਆ। ਉਹ ਜਿਹੜੇ ਮਾੜੇ ਮੋਟੇ ਟ੍ਰਿਕ ਜਿਹੜੇ ਆ ਬੈਠੇ ਆ ਉੱਥੇ ਕਰ ਕਰਕੇ ਲੋਕਾਂ ਨੂੰ ਮੂਰਖ ਬਣਾਉਂਦੇ ਆ। ਜੀ ਜੀ। ਹੁਣ ਇਹ ਜਦੋਂ ਆਪਾਂ ਤੁਸੀਂ ਮਾੜਾ ਜਿਹਾ ਹੱਥ ਕਰੋ, ਮੈਂ ਤੁਹਾਡੇ ਹੱਥ ਤੇ ਹੀ ਲਪੇਟ ਕੇ ਜੀ ਇਹ ਰੱਸੀ ਜਿਹੜੀ ਹੈ ਆਪਾਂ ਲਪੇਟ ਦਿੰਦੇ ਆ ਜੀ। ਤੇ ਇਹਨੂੰ ਮੁੱਠੀ ਬੰਦ ਕਰ ਲਓ ਜੀ। ਮੁੱਠੀ ਬੰਦ ਕਰ ਲਓ ਜੀ। ਸੋ ਹੁਣ ਜੇ ਮੈਂ ਤੁਸੀਂ ਕਹਾ ਵੀ ਤੁਸੀਂ ਵੀ ਮਤਲਬ ਉਹ ਗੰਢ ਆ ਜਿਹੜੀ ਖਤਮ ਕਰ ਸਕਦੇ ਹੋ। ਅੱਛਾ ਜੀ। ਹੁਣ ਇਹਨੂੰ ਫੂਕ ਮਾਰ ਦਿਓ, ਬਸ ਕੁਝ ਨਹੀਂ ਕਰਨਾ, ਤੁਸੀਂ ਕੋਈ ਮੰਤਰ ਨਹੀਂ ਪੜ੍ਹਨਾ। ਅੱਛਾ, ਫੂਕ ਤਾਂ ਮਾਰਨੀ ਪੈਣੀ ਕਿ ਮੈਂ ਮੰਤਰ ਪੜਿਆ? ਹਾਂ, ਮੈਂ ਮਤਲਬ ਉਹ ਗੰਢ ਆ ਜਿਹੜੀ ਇਹਦੇ ਵਿੱਚੋਂ ਗਾਇਬ ਕਰ ਦਿੱਤੀ ਗਈ ਆ, ਤੁਸੀਂ ਆਪੇ ਕਰਤੀ ਆ। ਹਾਂਜੀ। ਤੁਸੀਂ ਹੁਣ ਦੇਖੋਗੇ ਖੋਲ ਕੇ ਤੇ ਜਿਹੜੀ ਉਹ ਗੰਢ ਹੈ ਰੱਸੀ ਦੇ ਵਿੱਚ ਨਹੀਂ ਹੋਊਗੀ। ਲਓ ਜੀ, ਮੈਂ ਆ ਖੋਲਦਾ ਜੀ ਤੁਹਾਡੇ ਸਾਹਮਣੇ। ਆ ਚੱਲੀ ਆ ਜੀ, ਆ ਲਓ ਜੀ, ਆ ਗੰਢ ਹੈ ਨਹੀਂ ਗੀ ਜੀ, ਸਾਬਤ ਹੈ। ਆ ਲਓ ਜੀ। ਸੋ ਫਿਰ ਇਹ ਤਾਂ ਜੈ ਜਾਦੂ ਹੋ ਗਿਆ ਜੀ। ਇਹ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਨਾ, ਇਹਨੂੰ ਹੀ ਆਮ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਹੈ, ਵਿਗਿਆਨ ਬਾਰੇ ਜਾਣਦੇ ਨਹੀਂ ਹੈ, ਤਾਂ ਉਹ ਇਸ ਨੂੰ ਹੀ ਮਤਲਬ ਕੋਈ ਵੱਡੇ ਬਾਬੇ ਦੀ ਆਰਾਧਨਾ ਕਰਕੇ ਵੀ ਮੈਂ ਤਾਂ ਕੋਈ ਭਗਤੀ ਕੀਤੀ ਹੋਈ ਹੈ, ਉਹੀ ਇਹੀ ਕਹਿੰਦੇ ਆ ਨਾ ਵੀ ਮੈਂ ਤਾਂ ਫਲਾਣਾ ਭੈਰੋਂ ਬਸ ਕੀਤਾ ਹੋਇਆ, ਫਲਾਣਾ ਬਸ ਕੀਤਾ ਹੋਇਆ, ਜੀ ਜੀ, ਜਿਹਦੇ ਕਾਰਨ ਮੈਂ ਕਰ ਰਿਹਾ ਹਾਂ। ਪਰ ਜਦੋਂ ਉਹਨਾਂ ਨੂੰ ਵਿਗਿਆਨਕ ਤੌਰ ਤੇ ਆਪਾਂ ਦੱਸਾਂਗੇ ਵੀ ਅਸਲ ਦੇ ਵਿੱਚ ਇਹਦੇ ਪਿੱਛੇ ਕੋਈ ਦੇਵਤਾ, ਕੋਈ ਦੇਵੀ, ਕੋਈ ਇਸ ਤਰ੍ਹਾਂ ਦਾ ਕੋਈ ਭੂਤ ਪ੍ਰੇਤ, ਉਹ ਮੈਂ ਦੱਸ ਦਿੰਦਾ ਜੀ ਇਹਦੇ ਪਿੱਛੇ ਕਿਹੜਾ ਭੂਤ ਕੰਮ ਕਰ ਗਿਆ। ਜਦੋਂ ਮੇਰੇ ਕੋਲ ਇਹਨਾਂ ਨੇ ਕਟਵਾਇਆ ਸੀਗਾ ਨਾ, ਤੁਸੀਂ ਜੇ ਦੁਬਾਰਾ ਇਹਨੂੰ ਮਾੜਾ ਰਿਵਾਈਂਡ ਕਰਕੇ ਦੇਖੋ, ਇਹਨਾਂ ਨੇ ਇੱਕ ਸਿਰੇ ਦਾ ਇੱਕ ਮਾੜਾ ਜਿਹਾ ਹਿੱਸਾ ਹੀ ਮੇਰੇ ਕੋਲ ਕਟਵਾਇਆ ਸੀਗਾ, ਪਰ ਤੁਹਾਨੂੰ ਐਂ ਲੱਗੂਗਾ ਬਈ ਲੱਗਿਆ ਸੀਗਾ ਕਿ ਇਹਨਾਂ ਨੇ ਮੇਰੇ ਕੋਲ ਸੈਂਟਰ 'ਚੋਂ ਕੈਂਚੀ ਮਰਵਾਈ ਆ। ਸੋ ਬਸ ਇਹ ਹੱਥ ਦੀ ਸਫਾਈ ਸੀਗੀ। ਖੈਰ ਉਹ ਜਿਹੜੀ ਆ ਗੰਢ ਹੈ ਮੇਰੇ ਹੱਥ 'ਚ ਆ ਗਈ ਆ ਜੀ। ਥੋੜਾ ਜਿਹਾ ਘਟਾਇਆ ਜੀ, ਬਿਲਕੁਲ ਬਿਲਕੁਲ। ਸੋ ਇਹ ਇਸ ਤਰ੍ਹਾਂ ਦੇ ਜਿਹੜੇ ਅਡੰਬਰ ਸਾਡੇ ਸਮਾਜ ਦੇ ਵਿੱਚ ਹੋ ਰਹੇ ਨੇ, ਇਹਨਾਂ ਤੋਂ ਸਿੱਖਿਅਤ ਹੋਣ ਦੀ ਲੋੜ ਹੈ। ਤਰਕਸ਼ੀ ਸੁਸਾਇਟੀ ਦਾ ਕਿਸੇ ਵੀ ਜਿਹੜੇ ਧਰਮ ਦੇ ਨਾਂ ਦੇ ਉੱਤੇ ਅਡੰਬਰ ਕਰਨ ਵਾਲੇ ਲੋਕ ਨੇ ਜੀ, ਉਹ ਕਿਸੇ ਵੀ ਧਰਮ 'ਚ ਬੈਠੇ ਨੇ, ਅਸੀਂ ਹਮੇਸ਼ਾ ਉਹਨਾਂ ਦੀ ਜਿਹੜੀ ਦੀਆਂ ਗੱਲਾਂ ਨੇ, ਉਹਨਾਂ ਦੇ ਗਲਤ ਵਰਤਾਰੇ ਨੇ, ਉਹਨਾਂ ਨੂੰ ਲੋਕਾਂ 'ਚ ਅਕਸਰ ਨੰਗਾ ਕਰਦੇ ਆ ਜੀ। ਅਤੇ ਬਾਕੀ ਧਰਮ ਨੂੰ ਕਿਸੇ ਨੂੰ ਮੰਨਣ ਦੀ ਨਾ ਮੰਨਣ ਦੀ ਉਹ ਹਰ ਇੱਕ ਦੀ ਆਪਣੀ ਨਿੱਜੀ ਜ਼ਿੰਮੇਵਾਰੀ ਆ, ਆਪਣੀ ਜ਼ਿੰਮੇਵਾਰੀ ਹੱਕ ਹੈ ਉਹਦਾ। ਉਹ ਮੰਨੇ ਨਾ ਮੰਨੇ ਉਹ ਆਪਣੀ, ਅਸੀਂ ਕਿਸੇ ਨੂੰ ਮੰਨੀਏ ਨਾ ਮੰਨੀਏ ਉਹ ਸਾਡੀ ਜ਼ਿੰਮੇਵਾਰੀ ਹੈ, ਸਾਡਾ ਆਪਣਾ ਹੱਕ ਹੈ, ਲੋਕਾਂ ਦਾ ਆਪਣਾ ਹੱਕ ਹੈ। ਅਤੇ ਮਸਲਾ ਵੀ ਇਹ ਹੈ ਵੀ ਤਰਕਸ਼ੀ ਸੁਸਾਇਟੀ ਇਹ ਜ਼ਰੂਰ ਚਾਹੁੰਦੀ ਹੈ ਵੀ ਉਹ ਜੋ ਕੁਛ ਵੀ ਉਹਨੇ ਮੰਨਣਾ ਉਹਨੂੰ ਅੰਨ੍ਹੇ ਹੋ ਕੇ ਨਾ ਮੰਨੋ ਜੀ। ਉਹਨੂੰ ਉਹ ਵਿਚਾਰ ਕੇ, ਉਹਨੂੰ ਸੋਚ ਕੇ ਫਿਰ ਉਹਨੂੰ ਮਤਲਬ ਮੰਨੋ। ਜੇ ਤੁਹਾਨੂੰ ਇਹ ਲੱਗਦਾ ਕਿਤੇ ਵੀ ਇਸ ਤਰ੍ਹਾਂ ਦਾ ਹੈਗਾ, ਮੰਨ ਲਓ, ਸਾਨੂੰ ਕੋਈ ਉਹਦੇ 'ਚ ਹਰ ਬਿਲਕੁਲ। ਬਹੁਤ ਬਹੁਤ ਧੰਨਵਾਦ ਜਸਵੰਤ ਜੀਰਖ ਜੀ ਦਾ। ਤੁਸੀਂ ਇਹ ਜਿਹੜਾ ਕਾਰਜ ਕਰਦੇ ਪਏ ਹੋ ਸਰਾਹਨਾਯੋਗ ਹੈ, ਤੁਸੀਂ ਜ਼ਰੂਰ ਕਰੋ, ਕਿਉਂਕਿ ਤੁਸੀਂ ਨਾ ਤਾਂ ਧਰਮ ਨੂੰ ਨਿੰਦਦੇ ਹੋ ਅਤੇ ਸਾਇੰਸ ਦੀ ਤੁਸੀਂ ਗੱਲ ਕਰਦੇ ਹੋ, ਔਰ ਚਾਹੁੰਦੇ ਹੋ ਕਿ ਸਾਡਾ ਸਮਾਜ ਬਿਹਤਰ ਬਣੇ, ਤਰੱਕੀ ਕਰੇ। ਉਹ ਤਰੱਕੀ ਕਰੇ ਜਿਹੜੀ ਅਸੀਂ ਬਾਹਰ ਮੁਲਕਾਂ ਦੇ ਵਿੱਚ ਲੱਭਣ ਜਾਂਦੇ ਹਾਂ, ਜਾਂ ਆਪਾਂ ਆਪਣਾ ਜਨਮ ਭੂਮੀ ਛੱਡ ਜਾਂਦੇ ਹਾਂ। ਖੈਰ, ਸ਼ੁਕਰੀਆ ਜਸਵੰਤ ਜੀ ਦਾ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਗੱਲਬਾਤ ਸੀਗੀ, ਤੁਹਾਨੂੰ ਨਵੇਂ ਵਿਚਾਰ ਮਿਲੇ ਹੋਣਗੇ, ਤਰਕਸ਼ੀਲ ਦ੍ਰਿਸ਼ਟੀਕੋਣ ਮਿਲਿਆ ਹੋਵੇਗਾ, ਅਤੇ ਆਧੁਨਿਕ ਸੋਚ ਦੇ ਉੱਪਰ ਇੱਕ ਝਾਤੀ ਤੁਹਾਡੀ ਜ਼ਰੂਰ ਪੈ ਗਈ ਹੋਏਗੀ। ਸੋ ਹੋਰ ਵੀ ਆਪਾਂ ਇਸ ਤਰ੍ਹਾਂ ਦੇ ਵਿਚਾਰਾਂ ਲੈ ਕੇ ਆਉਂਦੇ ਰਹਾਂਗੇ, ਹੋਰ ਵੀ ਗੱਲਬਾਤ ਇਹਨਾਂ ਵਿਸ਼ਿਆਂ ਦੇ ਉੱਪਰ ਕਰਾਂਗੇ। ਸੋ ਮਿਲਦੇ ਹਾਂ ਜੀ ਕਿਸੇ ਹੋਰ ਵਿਚਾਰਾਂ ਦੇ ਨਾਲ, ਕਿਸੇ ਹੋਰ ਕਾਰਜਕ੍ਰਮ ਦੇ ਵਿੱਚ। ਅਤੇ ਮੈਂ ਵੀ ਫਿਰ ਅੱਜ ਜਾਂਦਾ ਜਾਂਦਾ ਫਿਰ ਇਹ ਕਹਿ ਦੇਵਾਂ ਕਿ ਤਰਕ ਨਾਲ ਸੋਚੋ, ਵਿਗਿਆਨ ਨਾਲ ਜੀਓ ਜੀ। ਧਰਮ ਤੁਹਾਡੀ ਆਪਣੀ ਚੁਆਇਸ ਆ, ਮੰਨੋ ਨਾ ਮੰਨੋ ਤੁਹਾਡੀ ਇੱਛਾ, ਲੇਕਿਨ ਜੇ ਅਗਰ ਕੋਈ ਧਰਮ ਦੇ ਵਿੱਚ ਅੰਧ ਵਿਸ਼ਵਾਸ ਪਵਾ ਕੇ ਤੁਹਾਡੀ ਪੈਸਾ, ਤੁਹਾਡੀ ਐਨਰਜੀ, ਤੁਹਾਡਾ ਸ਼ੋਸ਼ਣ ਕਰਦਾ ਆ, ਉਹ ਤੋਂ ਬਚੋ। ਨਹੀਂ ਬਚ ਹੁੰਦਾ, ਬੁੱਧੀਜੀਵੀ ਸਾਡੇ ਨਾਲ ਬੈਠੇ ਨੇ, ਇਹਨਾਂ ਦੀ ਸੇਵਾਵਾਂ ਲੈ ਲਿਆ ਕਰੋ। ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ।